ਮੋਤੀ ਵਾਲੀ ਸਰਕਾਰ ਹੈ, ਕਿੱਥੇ ਜਾਣਾ ਜੀ ਮੈਂ ਛੱਡ ਦਿੰਦਾ। ਆਏ ਹਾਏ ਲੈ ਚੱਲ ਜਿੱਥੇ ਲੈ ਕੇ ਜਾਣਾ। ਮੱਸਾ ਮੱਸਾ ਤੇ ਕੋਈ ਪਿਆਰ ਕਰਨ ਵਾਲਾ ਮਿਲਿਆ ਸੱਜਣਾ। ਨਹੀਂ ਨਹੀਂ, ਅਸਲ ਚ ਨਾ ਮੈਨੂੰ ਮਾੜਾ ਜਿਹਾ ਪਚੱਕਾ ਜਿਹਾ ਲੱਗ ਗਿਆ। ਮਾਫੀ। ਮਾਫੀ ਨਾ ਮੰਗ, ਫਿਰ ਜਾਨ ਮੰਗ ਲੈ ਬਿਸ਼ੱਕ ਦੀ। ਮੈਂ ਤੁਹਾਨੂੰ ਕੋਈ ਗਲਤ ਗੱਲ ਤਾਂ ਨਹੀਂ ਕਹੀ? ਮੈਨੂੰ ਸੌਣ ਲੱਗੇ ਦੁੱਧ ਵਾਲੀ ਡਰਮੀ ਦੀ। ਆਏ ਹਾਏ ਵੇ ਦੁੱਧ ਵਾਲੀ ਡਰਮੀ ਤੇ ਮੈਂ ਆਪ ਹੀ ਆ। ਅੱਖਾਂ ਅੱਖਾਂ ਚ ਤੇ ਮੇਰਾ ਸਾਰਾ ਜੋਬਨ ਪੀ ਗਏ ਸਾਜਨ ਜੀ। ਓਏ ਹੋਏ, ਤੁਸੀਂ ਗਲਤ ਸਮਝ ਰਹੇ ਹੋ ਜੀ, ਗਲਤ ਸਮਝ ਰਹੇ ਹੋ। ਮੈਂ ਇਹੋ ਜਿਹਾ ਬੰਦਾ ਨਹੀਂ ਹੈ ਜਿਹੋ ਜਿਹਾ ਮੈਂ ਦਿਸਦਾ ਹੈ। ਹੁਣ ਸੱਚੀਆਂ ਪ੍ਰੀਤਾਂ ਪਾ ਕੇ ਮੁੱਕਰਦਾ ਹੈ ਅੜਿਆ। ਹਾਏ ਵੇ ਲੋਕੋ ਹੌਲੀ ਹੌਲੀ ਬੋਲੋ, ਇਸ ਬਾਜ਼ਾਰ 'ਚ ਮੇਰੀ ਬਹੁਤ ਇੱਜ਼ਤ ਹੈ। ਨਾ ਤੇ ਮੇਰੀ ਕਿਹੜਾ ਇੱਜ਼ਤ ਅੰਟੀਨੇ ਤੇ ਟੰਗੀ ਆ। ਹਾਏ ਵੇ ਲੋਕੋ ਭਰੇ ਬਾਜ਼ਾਰ ਚ ਅਬਲਾ ਨਾਰੀ ਦੀ ਇੱਜ਼ਤ ਤੇ ਡਾਕਾ ਪੈ ਗਿਆ। ਉਹ ਦਲੇਰ ਸਿਆ ਪੂਰਾ ਸ਼ਰਮ ਨੂੰ ਹੱਥ ਮਾਰ। ਹੁਣ ਤੇ ਤੂੰ ਇਨਸਾਫ ਕਰਨਾ ਵੀਰਾ। ਉਹ ਤਾਰਾ ਸਿੰਘ ਵੀਰੇ, ਮੈਂ ਤਾਂ ਉਹੀ ਮਜ਼ਾਕ ਜਿਹਾ ਕੀਤਾ ਸੀਗਾ। ਉਹ ਜੇ ਤੂੰ ਮਜ਼ਾਕ ਚ ਇਹਨਾਂ ਤੇ ਧੱਕੇ ਚੜ ਗਿਆ ਨਾ ਤਾਂ ਤੇਰੀ ਸਾਰੀ ਉਮਰ ਢੋਲਕੀ ਵਜਾਉਂਦੇ ਦੀ ਲੰਘੂ। ਪਰ ਮੈਨੂੰ ਤਾਂ ਢੋਲਕੀ ਵੀ ਨਹੀਂ ਵਜਾਣੀ ਆਉਂਦੀ। ਆਏ ਹਾਏ ਢੋਲਕੀ ਤਾਂ ਵਜਾਉਣੀ ਮੈਂ ਸਿਖਾ ਦੂੰ ਤੈਨੂੰ। ਤੂੰ ਚੱਲ ਤਾਂ ਸਹੀ ਮੇਰੇ ਨਾਲ। ਚਲੋ ਠੀਕ ਹੈ। ਇੱਕ ਮਿੰਟ ਤੁਸੀਂ ਨਾ ਇੱਥੇ ਥੋੜੀ ਦੇਰ ਖੜੋ। ਮੈਂ ਢੋਲਕੀ ਲੈ ਆਇਆ ਕਿਤੋਂ ਮੰਗ ਕੇ। ਬੈਠੋ ਤੁਸੀਂ। ਆ ਜੀ ਛੇਤੀ। ਮੈਂ ਆਪਣਾ ਗਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ ਖੋਤਿਆ, ਅਕਲ ਨੂੰ ਹੱਥ ਮਾਰ। ਅਸੂਲ ਦੀ ਗੱਲ ਕਰ। ਮੈਂ ਆਪਣਾ ਗਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ? ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗॉड ਡੈਡ, ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗॉड ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ। ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗਰੋਸਰੀ ਸਟੋਰ ਦੀ ਢੀਂਡਸਾ ਜਗ੍ਹਾ। ਨਹੀਂ, ਢੀਂਡਸਾ। ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ। ਹੈ ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ, ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ, ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ। ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ ਉੱਥੇ। ਓ ਗॉड ਡੈਡ, ਮੰਮੀ ਡੈਡੀ ਥੋੜੀ ਆਉਂਦੇ ਆ। Parents are not allowed, Dad. ਨਹੀਂ ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਉਹ ਡੈਡ ਗੱਲਾਂ ਵੀ ਨਹੀਂ ਹੁੰਦਾ। ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ? ਨਾਲੇ ਇਹ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ। ਨਿਹਾਲ, ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਉਹ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ-ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ। ਇਹ ਹੈ ਕਲਚਰ ਤੁਹਾਡਾ? ਲਾਨਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ। ਆਪਣੇ ਇੱਕ ਮਿੰਟ। ਓਏ ਜੇ ਆਪਾਂ ਆਪਦੀਆਂ ਜੜ੍ਹਾਂ ਭੁੱਲ ਗਏ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ ਅਸੂਲ ਦੀ ਗੱਲ ਕੀਤੀ ਹੈ। ਇਹੀ ਕਲਚਰ ਹੈ ਗੋਰਿਆਂ ਦਾ। ਆਪਣੇ ਬੱਚਿਆਂ ਨੂੰ ਪੂਰੀ ਫ੍ਰੀडम ਦਿੰਦੇ। ਇਹ ਵੀ ਗੱਲ ਆ। ਦੇਖੋ ਜੀ, ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕੀ ਬਾਤ ਹੈ ਚਾਚਾ ਜੀ। ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ ਚਾਚਾ ਜੀ। ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ ਐਨਾ ਗ੍ਰੇਟ ਵੀ ਨਹੀਂ ਹੈ ਹੂੰ ਮੈਂ। ਬਸ ਜੀ ਸਦਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ। ਉਹ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਹੈ ਕੌਣ? ਮੈਨੂੰ ਨਹੀਂ ਪਛਾਣਿਆ ਚਾਚਾ ਜੀ। ਕਮਾਲ ਦੀ ਗੱਲ ਆ। ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ? ਤਾਰੀ ਕਿੱਥੇ, ਮੈਂ ਇਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ। ਗਿਆ ਹੀ ਨਹੀਂਗਾ ਤੁਹਾਡੇ ਤੇ। ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ? ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ। ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ। ਜੀ। ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ। ਸੌਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ ਆਪਣਾ? ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਥੈਂਕ ਕਮਰਾ। ਯੂ ਚਾਚਾ ਜੀ, ਚਾਹ ਤੇ ਮਿਲ ਗਿਆ। ਦਈ ਵੀਰੇ। ਸੁਣਿਆ ਤੂੰ? ਹੁਣ ਖਿਆਲ ਰੱਖੀ। ਮੈਡਮ ਜੀ, ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ। ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇਦੀ ਆ। ਮਿਲਦੇ ਆ ਜੀ।
No! No 30%. 50%. ਓਕੇ, ਲੇਕਿਨ ਇੱਕ ਗੱਲ ਦਾ ਧਿਆਨ ਰੱਖੀ, ਤਲਵਾਰ ਦੀ ਚੋਰੀ ਦਾ ਸਿੱਧੂ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਜੇ ਪੁਲਿਸ ਨੂੰ ਰਿਪੋਰਟ ਹੋ ਗਈ ਤੇ ਕੋਈ ਵੀ ਬਾਹਰ ਅੱਗੇ ਨਹੀਂ ਆਊਗਾ। ਟਵਾਣਾ ਹੁਣ ਤੂੰ ਆਪਣਾ ਦਿਮਾਗ ਚਲਾਣਾ ਬੰਦ ਕਰ। ਦਿਮਾਗ? ਪਰ ਮੇਰਾ ਤਾਂ ਕੋਈ ਦਿਮਾਗ ਹੈ ਹੀ। ਓਹੋ, ਦਿਮਾਗ ਨਹੀਂ, ਦਿਮਾਗ। ਦਿਮਾਗ। ਅੱਜ ਤੋਂ ਬਾਅਦ ਤੇਤੰਦਰ ਦਾ ਦਿਮਾਗ ਚੱਲੂ। ਵੈਰੀ ਨਾਈਸ। ਵੈਰੀ ਨਾਈਟ ਦੇ ਲੱਦਦੇ ਆ। ਪਹਿਲਾਂ ਐਡਵਾਂਸ ਤਾਂ ਦਮਾ ਤਰਾ ਰੋੜੇ ਤਲਵਾਰ ਦੀ ਤੇਵਟੀ ਲਈ ਤੇ ਦੂ ਆਪਣੇ ਘਰ ਦੇ ਵਿੱਚ ਤੇ ਤਿਉਲਟੀ ਦਾੜ ਪੱਤਾ ਰੱਥੂ ਪਤਾ ਥਰ ਤੇ ਤੂੰ ਤੇੜੀ ਤੇ ਤਿਉਲਟੀ ਅਜੰਤੀ ਨਾਲ ਤੋਂ ਤਰ ਰਿਹਾ ਹੈ। ਤਮ ਗਿਆ ਚਾ ਆ ਵੀ ਦਿਨ ਦੇਖਣੇ ਸੀ। ਝਾਕਦਾ ਬਿਟਰ ਬਿਟਰ ਜਲੂਸ ਕਢਾ ਕੇ ਰੱਖਤਾ ਸਾਡਾ ਸਾਰੇ ਪਿੰਡ ਦੇ ਵਿੱਚ। ਉਹ ਜੇ ਪਤੰਦਰਾ ਇਹਨੂੰ ਲਿਜਾਣਾ ਹੀ ਸੀ ਤੇ ਜੰਦਾ ਤੋੜ ਕੇ ਲੈ ਜਾਂਦਾ, ਇਹਨੂੰ ਕਾਹਨੂੰ ਦੇੜ ਕੇ ਰੱਖ ਦਿੱਤਾ ਈ। ਨਾਲੇ ਬਾਪੂ ਤੂੰ ਤਾਂ ਇਹਦੇ ਨਾਂ ਤੇ 10 ਕਿੱਲੇ ਜ਼ਮੀਨ ਲਵਾਉਣ ਨੂੰ ਫਿਰਦਾ ਸੀ, ਉਹ ਵੇਚ ਦੇਣੀ ਸੀ ਹੁਣ ਤੱਕ ਇਹਨੇ ਸਾਰੀ। ਉਹ ਬਾਪੂ ਆ ਹੱਥ ਜੋੜੇ ਤੇਰੇ ਅੱਗੇ, ਜਾਣ ਤੋਂ ਪਹਿਲਾਂ ਜ਼ਮੀਨ ਵਾਲਾ ਪੰਗਾ ਨਿਬੇੜ ਕੇ ਜਾਈਂ। ਮੈਂ ਜਾਣਾ ਕਿਤੇ ਸਹੁਰੇ ਜਾਣਾ ਤੈਂ। ਉਹ ਜਿਹੜੀ ਸਾਡੇ ਤਿੰਨੇ ਭਰਾਵਾਂ ਦੇ ਹਿੱਸੇ 10-10 ਕਿੱਲੇ ਆਉਂਦੀ ਆ ਨਾ, ਜੇ ਉਹ ਬਚਾਉਣੀ ਆ ਉਹਦੇ 2 ਹਿੱਸੇ ਕਰ ਦੇ। ਕਰਕੇ ਵੇਖੋ ਜ਼ਮੀਨ ਦੇ 2 ਹਿੱਸੇ, ਜਿਵੇਂ ਇਹਨਾਂ ਦੋਵਾਂ ਦੇ ਨਿਆਣੇ ਨਾ ਭੁੱਖੀ ਜਲਾਤੇ ਫਿਰ ਗੱਲ ਕਰਿਓ। ਜੇ ਕੋਈ ਬੰਦਾ ਭਟਕ ਕੇ ਗਲਤ ਰਾਹ ਤੇ ਪੈ ਹੀ ਗਿਆ, ਇਹਦਾ ਮਤਲਬ ਇਹ ਥੋੜਾ ਵਾ ਵੀ ਅਸੀਂ ਉਹਦੇ ਨਾਲ ਧੱਕਾ ਕਰ ਦਈਏ। ਵੇ ਗੱਲ ਸੁਣੋ, ਤੁਸੀਂ ਛੋਟੇ ਨਾਲ ਐ ਨਾ ਕਰੋ। ਓਏ ਮਾਤਾ, ਅਸੀਂ ਇਹਦੇ ਭਲੇ ਦੀ ਇਹ ਗੱਲ ਕਰਦੇ ਆ। ਜੇ ਸਾਡੇ ਦੋਨੇ ਭਰਾਵਾਂ ਦੇ ਨਾਂ ਤੇ 15-15 ਕਿੱਲੇ ਲਵਾ ਦੋਗੇ ਤਾਂ ਘੱਟੋ ਘੱਟ ਸਾਰੀ ਉਮਰ ਇਹਨੂੰ ਰੋਟੀ ਤਾਂ ਦਿੰਦੇ ਰਹਾਂਗੇ ਨਾ। ਅੱਗੇ ਤੇ ਬੜੀ ਰੋਟੀ ਖਾ ਰਿਹਾ ਮੈਂ। ਮੈਨੂੰ ਸੋਚਣ ਦਾ ਟਾਈਮ ਤਾਂ ਦਿਓ। ਉਹ ਬਾਪੂ ਟਾਈਮ ਹੀ ਤਾਂ ਤੇਰੇ ਕੋਲ ਹੈ ਨਹੀਂ। ਇਹਨੇ ਕਿਤੇ ਅੱਜ ਵਰਗਾ ਇੱਕ ਅੱਧਾ ਝਟਕਾ ਹੋਰ ਦੇਤਾ ਨਾ, ਤੈਨੂੰ ਤੂੰ ਪਾਰ ਬੋਲ ਜਾਣਾ। ਆ ਤਹਿਸੀਲਦਾਰ ਨਹੀਂ ਨੇ 3 ਹਿੱਸੇ ਕਰਾ ਦੇਣੇ ਆ ਜ਼ਮੀਨ ਤੇ ਦੇ। ਬਣਦੇ ਹੀ 3 ਨੇ। ਇਹਨਾਂ ਦੇ ਜਾਣ ਬਾਅਦ ਕਿੰਨੇ ਵੇਖਿਆ? ਤੁਸੀਂ ਇਹਨੂੰ ਰੋਟੀ ਦਿਓ ਨਾ ਦਿਓ, ਤੂੰ ਤਕੜੀ ਰਹਿ ਭੈਣ ਜੀ। ਨਹੀਂ ਗੱਲ ਸੁਣ ਚੰਨੀਏ, ਗੱਲ ਤਾਂ ਇਹਨਾਂ ਦੀ ਵੀ ਠੀਕ ਹੈ। ਨਸ਼ਿਆਂ ਦਾ ਮਾਰਿਆ ਪਿਆ, ਜੇ ਵੇਚ ਵਟ ਗਿਆ ਤੇ ਇਹਦਾ ਕੀ ਬਣੂਗਾ? ਤੇ ਫੇਰ ਇਹਦਾ ਵਿਆਹ ਕਰ ਦਿਓ। ਜਨਾਨੀਆਂ ਨੇ ਤਾਂ ਵੱਡਿਆਂ ਵੱਡਿਆਂ ਨੂੰ ਸੇਵੀਆਂ ਵਟਣ ਲਾਤਾ। ਨਹੀਂ ਨਸ਼ਿਆਂ ਪੱਖੋਂ ਤਾਂ ਪਹਿਲਾਂ ਹੀ ਬਦਨਾਮ ਹੈ, ਹੁਣ ਆਹ ਠਾਣੇ ਵਾਲੀ ਗੱਲ ਫੈਲ ਜੂ। ਨਹੀਂ ਇਹਨੂੰ ਕੁੜੀ ਕੌਣ ਦਊ? ਤੂੰ ਮੇਰੇ ਤੇ ਛੱਡ ਭੈਣ ਜੀ, ਮੈਂ ਆਪੇ ਕਰਾਉਣੀ ਰਿਸ਼ਤਾ। ਚਾਚੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ, ਅਸੀਂ ਕੁੜੀ ਵਾਲਿਆਂ ਨਾਲ ਧੋਖਾ ਨਹੀਂ ਕਰਨਾ। ਅਸੀਂ ਉਹਨਾਂ ਨੂੰ ਸਾਫ਼-ਸਾਫ਼ ਦੱਸ ਦੇਣਾ ਕਿ ਮੁੰਡਾ ਨਸ਼ੇ ਕਰਦਾ। ਅੱਗੋਂ ਉਹਨਾਂ ਦੀ ਮਰਜ਼ੀ ਆ, ਜੇ ਫੇਰ ਵੀ ਖੂਚ ਧੱਕਾ ਦਿੰਦੇ ਆ ਤੇ ਦਈ ਜਾਣ। ਆਹੋ, ਤੇ ਤੂੰ ਸਕੂਟਰ ਅੱਜ ਤੋਂ ਬਾਅਦ ਕਮਰੇ ਦੇ ਅੰਦਰ ਹੀ ਖੜਾ ਕਰਨਾ ਹੈ। ਸਕੂਟਰ ਤੇ ਭਾਵੇਂ ਮੇਰੇ ਵੱਲੋਂ ਤੂੰ ਆਪਣੇ ਨਾਲ ਬੈੱਡ ਤੇ ਲੰਮੇ ਪਾ ਲਿਆ ਕਰ, ਮੈਂ ਇੱਥੇ ਪਿੰਜਰੇ 'ਚ ਪੈ ਜਾਇਆ ਕਰਾਂਗਾ। ਫੇਰ ਵੇਖਾਂਗਾ ਮੈਨੂੰ ਕਿਵੇਂ ਖੋਲਦਾ ਏ। ਨਸ਼ੇੜੀ ਦੇ ਖੁੱਲ ਗਏ ਭਾਗ। ਜੇ ਅਸੀਂ ਤੁਹਾਨੂੰ ਘਰ ਦੇ ਬਾਹਰ ਟੈਂਟ ਲਾਉਣ ਦੇਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੂਲਰ ਚੱਕ ਲਿਓ। ਮਨ ਕੋ ਨਹੀਂ ਠਾਇਆ ਥਾਰ ਕੂਲਰ ਸਰਦਾਰ ਜੀ। ਹਾਂ ਵੈਸੇ ਵੀਰ ਜੀ ਮੈਨੂੰ ਤੇ ਬਹੁਤ ਚੰਗੇ ਘਰ ਦੀਆਂ ਲੱਗ ਰਹੀਆਂ, ਮੈਨੂੰ ਨਹੀਂ ਲੱਗਦਾ ਇਹਨਾਂ ਕੂਲਰ ਚੁੱਕਿਆ ਹੋਣੇ। ਤੇ ਆਪਣੇ ਆਪ ਰੁੜ ਕੇ ਆ ਗਿਆ ਇੱਥੇ। हमने नहीं पता, हमारी हालत तो देखो, हम तो रात में सो रही थी, सुती पड़ी ने कूलर लगा के कोई। हाँ, सारा ठंड में मर गई हम दोनों। ਕੁੰਗੜ ਕਾ। हाँ ਚਲੋ ਛੱਡੋ ਨਾ ਵੀਰ ਜੀ, ਉਹ ਵਿਚਾਰੀਆਂ ਠੰਡੀਆਂ ਹੋਈਆਂ ਪਈਆਂ, ਤੁਸੀਂ ਗਰਮ ਹੋਈ ਜਾਂਦੇ ਹੋ। ਹੋਰ ਨਾ ਕਿਤੇ ਸਰਦ ਗਰਮ ਹੋ ਜਾਣ ਵਿਚਾਰੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹਨਾਂ ਦੀ ਬੜੀ ਸਾਈਡ ਲੈਣ ਲੱਗਿਆ ਹੋਇਆ। ਦਰਅਸਲ ਵੀਰ ਜੀ ਇਹ ਜਿਹੜਾ ਕੂਲਰ ਹੈ ਨਾ, ਇਹ ਤੁਹਾਡੇ ਛੋਟੇ ਵੀਰ ਨੇ ਲਾਇਆ ਇੱਥੇ। ਉਹ ਤੂੰ ਲਾਇਆ ਇਹਨੂੰ? ਨਹੀਂ, ਇਹ ਸਮਝ ਲਓ ਕਿ ਮੇਰੇ ਕੋਲੋਂ ਲੱਗ ਗਿਆ। ਬਸ ਰਾਤ ਨਾ ਗਰਮੀ 'ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨਹੀਂ ਗਈਆਂ, ਮੇਰਾ ਰੋਣਾ ਨਿਕਲ ਗਿਆ, ਮੈਂ ਲਾਤਾ ਲਿਆ ਕੇ। ਤੇ ਅਸੀਂ ਪਿਓ ਪੁੱਤ ਪਹਾੜਾਂ 'ਚ ਸੁੱਤੇ ਪਏ ਸੀ ਤੇ ਸਾਡਾ ਵਰਾਂਡਾ ਸੋਲਨ 'ਚ ਪੈਂਦਾ। ਨਹੀਂ ਨਾ, ਵੇਖੋ ਨਾ ਵੀਰ, ਕੀ ਹੈ ਕਿ ਬੰਦੇ ਐਡਜਸਟ ਕਰ ਜਾਂਦੀ ਹੈ, ਜਨਾਨੀਆਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੁੰਦੀ ਹੈ। ਸ਼ਾਬਾਸ਼ ਏ ਤੇਰੇ, ਜਿਹੜੀ ਵਿਆਹ ਕੇ ਲਿਆ ਉਹ ਤਾਂ ਤੂੰ ਸੰਭਾਲੀ ਨਹੀਂ ਜਾਂਦੀ, ਲੱਗਿਆ ਬਾਹਰਲੀਆਂ ਨੂੰ ਸੰਭਾਲਣ। ਜੇ ਮੈਨੂੰ ਸੁੱਤਾ ਪੈ ਨੂੰ ਡੇਂਗੂ ਮੱਛਰ ਲੜ ਜਾਂਦਾ, ਮੈਨੂੰ ਕਿਹਨੇ ਸਾਂਭਣਾ ਸੀ? ਨਹੀਂ ਨਹੀਂ ਵੀਰ ਜੀ, ਆਹੀ ਤੇ ਗੱਲ ਹੈ। 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ ਹੈ। 5:30 ਬਹੁਤ ਸੋਚ ਸਮਝ ਕੇ ਤੁਹਾਡੇ ਭਰਾ ਨੇ ਕੂਲਰ ਨੂੰ ਹੱਥ ਪਾਇਆ ਜੇ। ਜੇ ਤੇਰੀ ਇਹ ਸਮਝ ਬਾਰੇ ਤੇਰੀ ਘਰ ਵਾਲੀ ਨੂੰ ਸਮਝ ਪੈ ਗਈ ਨਾ ਵੀ ਘਰਦਿਆਂ ਨੂੰ ਗਰਮੀ 'ਚ ਮਾਰ ਕੇ ਬਾਹਰਲੀਆਂ ਨੂੰ ਠੰਡ ਵਰਤਾਉਂਦਾ ਫਿਰਦਾ, ਤੇਰੇ ਖੜੇ ਖੜੇ ਦੇ ਸੈਲ डाउन हो जाने। सरदार जी कूलर थारो ठाके यो लेके आयो, मानना बीच में क्यों घसीटो तुम? माफ करना जी, पैसा खोटा अपना बाणिए ਨੂੰ ਕੀ ਦੋਸ਼। ਉਹ ਕੀ ਬਿਟਰ ਬਿਟਰ ਝਾਕਦਾ ਉਧਰ, ਮਾਰ ਪਿਓ ਨੂੰ ਧੱਕਾ। ਉਹ ਸਾਲਿਆ ਮੈਨੂੰ ਨਹੀਂ ਕੂਲਰ ਨੂੰ। ਡੈਡੀ ਮੈਂ ਕਹਿੰਦਾ यूनियन तो छोटा हाथी ना मंगा लिए। ਜੇ ਛੋਟਾ ਹਾਥੀਏ ਮਗਾਉਣਾ ਆ ਚਿੱਟੇ ਸੂਰ ਦਾ ਮੈਂ 4 ਪਾਉਣਾ। ਚੱਲ ਮਾਰ ਧੱਕਾ। आंटी जी का आगरा बचा के चलो चलो। ਮੈਂ ਆਪਣੋ ਖਿਆਲ ਰੱਖੋ।
हमें तो घाघरों बचा ही लेंगे। हाँ। ਲਓ ਜੀ ਮੈਂ ਕੂਲਰ ਕੱਲਾ ਹੀ ਚੁੱਕ ਲਿਆ ਸੀ ਆ ਪਿਓ ਪੁੱਤ ਕਿੱਲਣ ਲੱਗੇ ਹੋਏ ਨੇ मैंने तो पहले ही बोलियो तो इस गांव में कोई भी मानस चोखो को नहीं। को बात नहीं हुकम जी की में दियो है कुछ लियो तो नहीं। हाँ ਚਲੋ ਮੇਰੇ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ ਮੇਰੇ ਵੱਲੋਂ ਬਹੁਤ ਬਹੁਤ ਸੌਰੀ ई भूकुम नान तुन कट जावा उड़ा खाट जोड़ रखी उसके पीछे ना लो। हो के बात कर रहे हो एकदम खुला है ना माँ ना पहला कह तरह नहाया कर तो तू तो न्यू कह रही जनो पहली बार कुणबे में आई हो। ना ना यो तो पता बाहर ठंडो है ना बुखार चढ़ गयो तो बोलो बोलो। हाँ अरे मारे कुणबे में तो न्यू नहाया करे। ਵੈਸੇ ਸਾਡੇ ਘਰ ਵੀ ਗੁਸਲਖਾਨੇ ਬਹੁਤ ਸੋਹਣੇ ਤੁਸੀਂ ਚਾਹੋ ਤੇ ਉੱਥੇ ਆ ਕੇ ਨਹਾ ਲਓ ना ना सरदार जी इब थारे घर के बाहर पड़े तो ये हालत होगी भीतर पता नहीं के करोगे। ਨਹੀਂ ਨਹੀਂ ਇਹ ਮੇਰੀ ਗਰੰਟੀ ਹੈ ਤੁਹਾਨੂੰ ਜਿਹੋ ਜੀਆਂ ਲੈ ਕੇ ਜਾਵਾਂਗਾ ਨਾ ਉਹ ਜੀਆਂ ਛੱਡ ਕੇ ਜਾਵਾਂਗਾ पक्को ਪੱਕੋ अम्मा चले चलो बेटी आओ जी सरदार जी मैं भी चलूं। ਹੁਕਮ ਜੀ ਬੇਨਤੀ ਹੈ ਵੀ ਇੱਥੇ ਨਾਲ ਹੀ ਨਹਿਰ ਹੈ ਤੁਸੀਂ ਉੱਥੇ ਚੁੱਭੀ ਲਾ ਲਓ ਜਾ ਕੇ ਅਰੇ ਨਾ ਲੈ ਜਾਓ ਇੱਥੋਂ ਆਓ ਜੀ ਇਹਨੂੰ ਬਸ ਤੁਸੀਂ ਹੁਣ ਆਪਣਾ ਘਰ ਸਮਝੋ ਨਿਸ਼ਚਿੰਤ ਹੋ ਜਾਓ ਬਸ ਇਹ ਕਿਹਨਾਂ ਨੂੰ ਲਈ ਆਉਣਾ ਗੰਗਾ ਜੀ ਤੇ ਆਪਣੀ ਰਾਧਾ ਅੱਜ ਸਾਹਮਣੇ ਨਵੇਂ ਗਵਾਂਢੀ ਨਹੀਂ ਆਏ ਆਪਣੇ ਇਹਨਾਂ ਨੇ ਇਸ਼ਨਾਨ ਕਰਨਾ ਸੀ ਤੇ ਮੈਂ ਕਿਹਾ ਚਲੋ ਇੱਥੇ ਹੀ ਕਰ ਲੈਂਦੇ ਨਾ ਇਸ਼ਨਾਨ ਨੂੰ ਆਪਣੇ ਇੱਥੇ ਮੱਸਿਆ ਲੱਗਦੀ ਹੈ ਵੱਡਾ ਸਮਾਜ ਸੇਵੀ ਹਾਂਜੀ ਮੇਰੀ ਘਰ ਵਾਲੀ बड़ी गुस्से वाली लगे थारी घर वाली। हाँ ਬਸ ਘਰ ਵਾਲੀਆਂ ਤੇ ਫਿਰ ਇਦਾਂ ਦੀਆਂ ਹੀ ਹੁੰਦੀਆਂ ਜੀ ਆ ਮੈਡਮ ਬਾਥਰੂਮ ਇੱਧਰ ਆ ਜਾਓ ਨਹਾ ਲਓ जाओ हमारी लाटो रानी पहले धमे ना लियो पहले मैं ना लूं अम्मा बस ना लियो मड़मड़ के चा मैं ते ਆ ਜਾਓ ਜੀ ਆ ਜਾਓ ਜੀ ਇੱਧਰ ਨਹਾ ਲਈਏ ਬਾਥਰੂਮ अरे मत्थो नो पड़वा लियो सरदार जी ਇਹ ਆਪਣਾ ਬਾਥਰੂਮ ਹੈ ਜੀ ਇਹਦੇ ਅੰਦਰ ਹੀ ਸਾਰਾ ਤੌਲੀਆ ਤੇ ਹਰਬਲ ਸ਼ੈਂਪੂ ਪਿਆ ਆ ਜਾਓ ਤੇ ਜੇ ਤੁਸੀਂ ਕਹੋ ਤਾਂ ਮੈਂ ਨਾਲ ਆ ਕੇ ਦਿਖਾ ਦਿੰਦਾ नहीं सरदार जी मैं खुद देख लूंगी भीतर। ਉਹਨਾਂ ਨੇ ਨਹਾਣਾ ਸ਼ੁਰੂ ਕਰਤਾ ਤੇ ਤੁਸੀਂ ਇੱਧਰ ਆ ਜਾਓ ਆਂਟੀ ਜੀ ਹੁਣੀ ਦੇ ठीक है बेटा ਆ ਜਾਓ चलो ਆ ਜਾਓ ਜੀ ਇੱਧਰ ਆ ਜਾਓ ਬੈਠੋ ਜੀ ओए माँ सोफा काटे के ਨਹੀਂ ਆਂਟੀ ਜੀ फिर कुत्ते की तरह बांध के रखे है ਆ ਵੈਸੇ ਹੀ ਪਿਆਰ ਨਾਲ ਹੀ ਬੰਨਿਆ ਜੀ ਆਂਟੀ ਜੀ ਵੈਸੇ ਤੁਸੀਂ ਆਂਟੀ ਲੱਗਦੇ ਨਹੀਂ ਹੈਗੇ ਤੁਸੀਂ ਪਤਾ ਕੀ ਲੱਗਦੇ ਹੋ ਰਾਧਾ ਦੀ ਦੀਦੀ ਉਹ ਵੇ ਛੋਟੀ मारो ब्याह छेती हो गया और राधा के पापा ने भी छेती थी और छेती छेती में राधा होली ਛੇਤੀ ਛੇਤੀ ਜੀ ਕਮਾਲ ਕਰਦੀ ਤੁਸੀਂ ਵੈਸੇ ਜੇ ਤੁਹਾਨੂੰ ਕਿਤੇ ਖੁੱਲਾ ਟਾਈਮ ਮਿਲ ਜਾਂਦਾ ਤੁਸੀਂ ਤੇ ਰਾਧਾ ਵਾਲੀ ਅੱਗ ਲਾ ਦੇਣੀ ਸੀ राधा नहा ले मैं भी नहा ली हूँ थोड़ा पीछे नहाती ਨਾਲਿਆ ਜੀ ਪਾਣੀ ਪਸੰਦ ਆਇਆ ਸਾਡਾ ਆਂਟੀ ਜੀ ਤੁਹਾਡੇ ਲਈ ਵੀ ਤੌਲੀਆ ਰੱਖ ਦਿੰਦਾ ਮੈਂ बेकना लाई मुड़ के पैंती नहीं सरते। ਆਂਟੀ ਤੌਲੀਆ ਰੱਖ ਦਿੱਤਾ ਜੀ ਤੁਹਾਡੇ ਲਈ इब तुम नहा लो अम्मा। ठीक है आई बेटा ਰੱਖਤਾ ਹਾਂ इब मैं चलूं ਨਹੀਂ ਉਹ ਮੈਂ ਛੱਡ ਕੇ ਆਣਾ ਤੁਹਾਨੂੰ थारी घर वाली ਐਵੇਂ ਵੈਸੇ ਛੱਡ ਦੇਣੀ ਹੈ ਆ ਜਾਓ ਵੇਖੋ ਜੀ ਜਨਾਨੀ ਤੇ ਉਹ ਹੁੰਦੀ ਹੈ ਨਾ ਜਿਹਨੂੰ ਨਹਾ ਕੇ ਸਿਰ ਤੇ ਤੌਲੀਆ ਬੰਨਣਾ ਤੇ ਆਂਦਾ ਹੋਵੇ ਨਹੀਂ ਜੀ ਆ ਜਾਓ देखो तो सही ਚਾਚੀ ਤੇਰਾ ਦਿਮਾਗ ਖਰਾਬ ਆ ਕਿੱਥੇ ਰਿਸ਼ਤਾ ਕਰਾਉਣ ਲੱਗੀਆਂ ਉਹ ਕੱਟੇ ਤੇ ਕਾਠੀ ਪਾਉਣ ਲੱਗੀਆਂ
ਕੱਟ ਤੇ ਵੀ ਤੇ ਪਈਆਂ ਹੀ ਆ। ਕਾਠੀ ਘੋੜਿਆਂ ਤੇ ਪੈਂਦੀ ਹੁੰਦੀ ਆ, ਕਟੜੂਆਂ ਤੇ ਨਹੀਂ। ਮਾਰ ਐਡੀ ਸੋਹਣੀ ਆ, ਕੀ ਘਾਟ ਹੈ ਇਹਦੇ ਚ? ਨਹੀਂ ਸੋਹਣੀ ਤੇ ਬਹੁਤ ਹੈ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ। ਪਰ ਵੇਖੋ ਨਾ, ਮੁੰਡੇ ਦਾ ਸੁੱਖ ਨਾ ਪਹਿਲਾ ਵਿਆਹ, ਦੂਜਾ ਹੋਵੇ ਤੇ ਬੰਦਾ ਕਹਿੰਦਾ ਵੀ ਚਲੋ ਚਲੋ। ਕੁੜੀ ਤਾਂ ਸੋਹਣੀ ਹੈ, ਲੈ ਤੂੰ ਵੀ ਦੇਖ ਲੈ। ਸੋਹਣੀ ਹੀ ਹੋਊ, ਆਪਾਂ ਦਾ ਤਾਂ ਕੋਈ ਚੀਵੀ ਨਿੰਦੀ ਹੋਈ ਨਹੀਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਇਹ ਕੰਮ ਦੀ ਗੱਲ ਕਰਨੀ ਹੁੰਦੀ ਹੈ ਬੇਰੜਾ ਨੂੰ ਵਿੱਚ ਕਿਉਂ ਪਟਾਉਂਦੇ ਹੋ ਯਾਰ? ਉਹ ਯਾਰ ਇਹਨਾਂ ਨੂੰ ਸਾਈਡ ਤੇ ਬਿਠਾ ਦਈਏ ਤੇ ਗੰਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ। ਮਾਤਾ ਚਾਚੀ ਦੀਆਂ ਗੱਲਾਂ ਚ ਆਉਣ ਦੀ ਲੋੜ ਨਹੀਂ, ਅਸੀਂ ਲਾਡੀ ਦਾ ਵਿਆਹ ਇੱਥੇ ਨਹੀਂ ਹੋਣ ਦੇਣਾ। ਆਪੇ ਮੈਂ ਆਪਣੇ ਸਹੁਰੇ ਮੂਹਰੇ ਹੱਥ ਪੈਰ ਜੋੜ ਕੇ ਇਹਦੇ ਲਈ ਕੁੜੀ ਲਿਆ ਦੋ। ਨਾ ਹੁਣ ਤੱਕ ਹੱਥ ਪੈਰ ਕਿਉਂ ਨਾ ਜੋੜੇ ਤੂੰ? ਨਾ ਅੱਜ ਤੱਕ ਦਿੱਤੀ ਕਿਸੇ ਨੇ ਇਸ ਨੂੰ ਕੁੜੀ। ਓਏ ਦਲਜੀਤ, ਆ ਮਿਹਨਤ ਵਾਲੀ ਗੱਲ ਹੈ। ਆਪਣੇ ਪੇਕੇ ਜਾ ਕੇ ਵੇਖ ਕੋਈ ਬਚੀ ਖੁਚੀ ਕੁੜੀ ਸਾਈਡ ਤੇ ਲੱਗੀ ਹੋਵੇ ਤੇਰੇ ਤੋਂ ਛੋਟੀ। ਇਹ ਤੋਂ ਛੋਟੀ ਹੋਰ ਕੀ ਹੋਊ? ਦੋਵੇਂ ਜਾਣੇ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ। ਤੁਹਾਡੀ ਮਾਂ ਬੋਲੇ ਨਾ ਬੋਲੇ, ਪਰ ਮੈਂ ਚੁੱਪ ਨਹੀਂ ਰਹਿਣਾ। ਮੈਨੂੰ ਪਤਾ ਜਿਹੜੇ ਤੁਹਾਨੂੰ ਚਮੂਣੇ ਲੜ ਰਹੇ ਦੋਵਾਂ ਜਾਣਿਆਂ ਨੂੰ, ਮਾਰ ਇਹਦੀ ਜ਼ਮੀਨ ਦੱਬਣ ਨੂੰ ਫਿਰਦੇ ਜੇ। ਚਾਚੀ ਸਾਡੇ ਭਰਾਵਾਂ ਦੇ ਵਿੱਚ ਸਿੰਘ ਨਾ ਫਸਾ ਦੀ, ਲਾਲਾ ਜਿਹੜੇ ਇਲਜ਼ਾਮ ਲਾਉਣੇ ਆ, ਪਰ ਅਸੀਂ ਇਹਦਾ ਵਿਆਹ ਇੱਥੇ ਨਹੀਂ ਹੋਣ ਦੇਣਾ। ਪਾ ਤੂੰ ਕਿਉਂ ਘੁੰਗਣੀਆਂ ਪਾ ਕੇ ਬੈਠਾ ਮੂੰਹ 'ਚ? ਮਾਰ ਦਬਕਾ। ਜੇ ਕੁਝ ਬੋਲਣ ਜੋਗਾ ਹੁੰਦਾ ਤੇ ਆ ਮੁੰਡਿਆਂ ਦੀ ਕੀ ਹਿੰਮਤ ਸੀ ਕਿ ਅੱਗੋਂ ਬੋਲਦੇ? ਕੰਨ ਖੋਲ ਕੇ ਸੁਣ ਲਓ ਮੁੰਡਿਓ, ਵਿਆਹ ਤਾਂ ਲਾਡੀ ਦਾ ਇੱਥੇ ਹੀ ਹੋਊਗਾ। ਤੂੰ ਦੱਸ ਕਾਕਾ, ਤੇਰੇ ਵੱਲੋਂ ਹਾਂ? ਬੇਬੇ ਮੈਨੂੰ ਕੀ ਤਰ੍ਹਾਂ ਆ ਜਾ, ਜਿੱਥੇ ਕਹੋਗੇ ਮੈਂ ਤੇ ਕਰ ਹੀ ਲੈਣਾ। ਪਾਰਾ ਕੜਮ ਚੌਧਰੀ ਨੂੰ ਸਮਝਾ ਦੋ, ਕੱਲ ਨੂੰ ਕਿਤੇ ਉਹਨੂੰ ਜਿੰਦਾ ਲਾ ਕੇ ਬੈਠੇ ਰਹਿਣ। ਇਹਨਾਂ ਨੂੰ ਕੌਣ ਪੁੱਛਦਾ? ਮੈਂ ਕਰਦੀ ਆ ਗੰਗਾ ਕੁੜਮਣੀ ਨਾਲ ਗੱਲ। ਕਰ ਡੱਬੇ ਤਿਆਰ ਤੂੰ। ਹਾਂ ਚੰਨੀਏ, ਤੂੰ ਕਰ ਗੱਲ। ਛੋਟੇ ਭਾਈ 5-10 ਕਿੱਲੇ ਜ਼ਮੀਨ ਪਿੱਛੇ ਸਰਦਾਰ ਭੁੱਬਾ ਮਾਰ ਕੇ ਰੋਂਦੇ ਚੰਗੇ ਨਹੀਂ ਲੱਗਦੇ। ਜ਼ਮੀਨ ਪਿੱਛੇ ਕਿਹੜਾ ਰੋਂਦਾ? ਤੁਹਾਡੇ ਛੋਟੇ ਵੀਰ ਨੇ ਨਾ ਰਾਧਾ ਨਾਲ ਦੂਜਾ ਵਿਆਹ ਕਰਨਾ ਸੀ। ਓਏ ਤੂੰ ਵੀ ਇਹਦਾ ਕੀ ਮਤਲਬ ਉਸਤਾਦ ਜੀ? ਤੁਹਾਡੀ ਵੀ ਰਾਧਾ ਨਾਲ ਓਕੇ ਰਿਪੋਰਟ ਸੀ? ਰਾਧਾ ਦੀ ਮਾਂ ਨਾਲ ਮੈਂ ਤਾਂ ਗੰਗਾ ਨੂੰ ਇਸ ਘਰ ਦੀ ਵੱਡੀ ਨੋਹ ਬਣਾਉਣ ਨੂੰ ਫਿਰਦਾ ਸੀ। ਸਾਲਾ ਬੇੜਾ ਪੈ ਜੇ ਨਛੇੜੀ ਦਾ, ਸਾਲੇ ਨੇ ਸਾਡੇ ਬੁੜੇ ਦੀ ਕੁੜਮੁੜੀ ਬਣਾ ਕੇ ਧਰਤੀ। ਵੈਸੇ ਵੀਰ ਜੀ, ਆ ਭੁੱਕੀ ਖਾਣ ਵਾਲੇ ਸਾਲੇ ਕਿੰਨੇ ਕੁ ਸਾਲ ਕੱਢ ਜਾਂਦੇ ਹੁੰਦੇ ਆ? ਜਿੱਦਾਂ ਦੀ ਇਹਨੂੰ ਰੰਨ ਮਿਲੀ ਆ ਨਾ, ਇਹ ਤਾਂ ਸਾਲਾ 100 ਸਾਲ ਨਹੀਂ ਹਿਲਦਾ। ਇਹ ਤਾਂ ਹਿੱਲੇ ਨਾ ਹਿੱਲੇ 200 ਵੀ ਬੰਦੇ ਹਿਲਾ ਕੇ ਰੱਖ ਦਿੰਦੇ ਆ ਨੇ। ਆਪਾਂ ਬੈਗ ਵੀਰੇ ਕਾਹਦੇ ਪੈਗ? ਓਏ ਸਾਲਿਆ ਮੁਰਗਿਆ, ਜੇ ਅੱਜ ਮੰਗਲਵਾਰ ਨਾ ਹੁੰਦਾ ਤਾਂ ਤੈਨੂੰ ਦੱਸ ਦਿੰਦੇ ਕਿ ਸਾਲਿਆ ਕਿਵੇਂ ਫੜਫੜ ਕਰੀਦਾ। ਵੈਸੇ ਇੱਕ ਗੱਲ ਹੈ ਵੀਰ ਜੀ, ਮੁਰਗਾ ਭਾਵੇਂ ਜਿੰਦਾ ਹੋਵੇ ਤੇ ਭਾਵੇਂ ਹੋਵੇ ਵੱਡਿਆ, ਤਾਂ ਦਾਰੂ ਪੀਣ ਦਾ ਸਵਾਦ ਮੁਰਗੇ ਨਾਲ ਹੀ ਹੈ। ਮੈਂ ਤਾਂ ਲੁੱਟ ਗਈ। ਲੈ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਰਾਧਾ। ਉਹ ਤੇ ਏਦਾਂ ਹੱਥ 'ਚ ਹੱਥ ਪਾਈ ਫਿਰਦਾ ਸੀ ਨਾ ਉਹਦੇ, ਜਿੱਦਾਂ ਸ਼ਹਿਰ 'ਚ ਨਹੀਂ ਵੇਖੀਦਾ ਮੌਲਾਂ ਦੇ ਵਿੱਚ ਬੰਦੇ ਜਨਾਨੀ ਨੇ ਹੱਥ 'ਚ ਹੱਥ ਪਾਇਆ ਹੁੰਦਾ। ਆ ਵੇਖ ਨਾ, ਲਾਈਕ ਦਿਸ, ਏਦਾਂ। ये हमारा क्या होगा? मैं तो ना घर की रही ना दम होगी। ਲੈ ਦੱਸ, ਝੱਲੀ ਨਾ ਹੋਵੇ ਤੂੰ ਕਿਉਂ ਰੋਨੀ ਹੈ? ਤੂੰ ਦਫਾ ਕਰ ਇਹੋ ਜਿਹੇ ਬੰਦੇ ਨੂੰ, ਮਾਰ ਵੱਟ ਕੇ ਤਲਾਕ ਉਹਦੇ ਮੂੰਹ ਤੇ। तलाक नहीं, मैं कोई गलत गल कहती? देख राधा, मेरी नीयत साफ है, ਤਾਂ ਤੈਨੂੰ ਮੈਂ ਤਲਾਕ ਕਿਹਾ। ਨਹੀਂ ਤੇ ਤੈਨੂੰ ਮੈਂ ਕਹਿਣਾ ਸੀ, ਜਿਵੇਂ ਤੇਰਾ ਘਰ ਵਾਲਾ ਪਾਈ ਫਿਰਦਾ ਨਾ, ਤੂੰ ਵੀ ਕਿਤੇ ਭੜਕੀ ਪਾ ਲਿਆ। ਪਰ ਮੈਂ नहीं किया क्योंकि मेरी नीयत साफ है। तू ਏਦਾਂ ਕਰ, ਤੂੰ ਨਾ ਦੂਜਾ ਵਿਆਹ ਕਰ ਲੈ बस। एक बार तो मेरी शादी हो ली हो, अब मेरे साथ दूसरी बार शादी कौन करेगा? ਲੈ ਦੱਸ ਪਾਗਲ, ਉਹ ਤੈਨੂੰ ਮੁੰਡਿਆਂ ਦਾ ਘੱਟ ਹੈ। ਕੋਈ ਨਵਾਂ ਨਾਂ ਸਹੀ ਤੇ ਪੁਰਾਣਾ ਮਿਲ ਜੂ ਤਾਂ ਹਾਜੂ। ਮੈਂ ਬੜੇ ਸੋਹਣੇ ਸੁਨੱਖੇ ਮੁੰਡਿਆਂ ਨੂੰ ਜਾਣਨਾ, ਜਿਨ੍ਹਾਂ ਦਾ ਆਪਣੀ ਮਧਰੀ ਜੀ ਵੋਟੀ ਨਾਲ ਕਲੇਸ਼ ਚੱਲਦਾ ਤੇ ਉਹਨੂੰ ਛੱਡਣ ਨੂੰ ਫਿਰਦੇ ਆ। आप कितने सपोर्टिव जेठ हो जी। ਐ ਤੂੰ ਬਸ ਜੇਠ ਨਾ ਕਿਆ ਕਰ, ਕੱਲਾ ਸਪੋਰਟਿਵ ਕਿਆ ਕਰ। ਹਾਲੇ ਤਾਂ ਮੈਂ ਤੈਨੂੰ ਹੋਰ ਬੜਾ ਸਪੋਰਟ ਕਰਨਾ ਹੈ, ਫੁੱਲ ਸਪੋਰਟ। ਆ ਤੇਰਾ ਘਰ ਵਾਲਾ ਜਿਹੜੇ ਜ਼ਮੀਨ ਜੀ ਦਾ ਰੌਲਾ ਪਾਈ ਫਿਰਦਾ, ਮੈਂ ਰੋਕ ਲੈਣੀ ਹੈ, ਦੇਣੀ ਨਹੀਂ ਇਹਨੂੰ। ना सरदार जी, ऐसा मत करियो, मैं हाथ जोड़ रही हूँ, मैं लुट जाऊंगी। जमीन उसे दे देना प्लीज। ਨਹੀਂ ਨਹੀਂ, ਤੈਨੂੰ ਤੇ ਬਚਾਣਾ ਕਮਲੀਏ। ਇੱਕ ਤੇ ਨਸ਼ੇੜੀ ਉਹ ਤੋਂ ਬਾਹਰ ਚੱਕਰ ਚਲਾਈ ਫਿਰਦਾ। ਮੈਂ ਨਾ ਜਿਹੜੀ 10 ਕਿੱਲੇ ਆ, 5 ਕਿੱਲੇ ਤੁਹਾਡੇ ਦੋਵਾਂ ਦੇ ਨਾਲ ਵਾ ਦੇਣੀ। 5 किले?
ਇਸ ਤਰ੍ਹਾਂ ਤੇ ਵੱਧ ਵੀ ਸਕਦੇ ਆ। ਤੂੰ ਬਸ ਆਪਣੀ ਮਾਂ ਨੂੰ ਕਹਿ ਰਾਤੀ ਟਕਾ ਕੇ ਕਲੇਸ਼ ਪਾ ਦੇ, ਬਾਕੀ ਕੰਮ ਮੇਰਾ। ਜਿਵੇਂ ਤੂੰ ਕਹੇ ਸਰਦਾਰਾ। ਓ ਬੱਲੀ। हाँ जी आया। आई सपोर्ट यू वेरी मच। राधा कौर पुल्लर। सपुत्री गंगा। लाडी तू कर वीर बन के कुछ यार, जे ਅਸੀਂ ਫਸ ਗਏ ਨਾ ਤਾਂ ਤੂੰ ਵੀ ਮਰੇਗਾ ਨਾਲ। ਮੈਂ ਕਿਉਂ ਮਰੂੰਗਾ? ਗੱਲ ਸੁਣ ਲਓ ਮੇਰੀ, ਮੈਂ ਤਾਂ ਆਪਦੇ ਘਰਦਿਆਂ ਨੂੰ ਕਦੇ ਕੋਈ ਵਿਆਹ ਤਾਂ ਮੇਰਾ ਤੁਸੀਂ ਕੀਤਾ ਸੀ, ਮੈਨੂੰ ਕੀ ਪਤਾ ਮੁੰਡੇ ਨਾਲ ਕਰਤਾ। ਘਰ ਵਾਲੇ ਪਾਗਲ ਨੇ, ਆਖਣ ਕਿ ਮਹੀਨਾ ਹੋ ਗਿਆ ਤੈਨੂੰ ਉਹਦੇ ਨਾਲ ਰਹਿੰਦੇ ਨੂੰ, ਅਜੇ ਤੱਕ ਮੁੰਡੇ ਕੁੜੀ ਦਾ ਪਤਾ ਨਹੀਂ ਲੱਗਿਆ। ਇੰਨਾ ਵੀ ਕੋਈ ਨਸ਼ੇੜੀ ਨਹੀਂ ਹੁੰਦਾ। ਸਾਲਿਓ ਮੈਂ ਤੁਹਾਡੇ ਜਿਹਾ ਲਾਲਚੀ ਬੰਦਾ ਨਹੀਂ ਦੇਖਿਆ। गंगा ए गंगा ਕੀ ਹੈ? ਯਾਰ ਤੇਰਾ ਪੁਰਾਣਾ ਠਰਕੀ ਕਾ ਤੂੰ ਐਵੇਂ ਕਬਾਬ 'ਚ ਹੱਡੀ ਨਹੀਂ ਬਣੀਦਾ ਹੁੰਦਾ। ਉਹ ਮਾਲਕ ਤੀਬ ਨੂੰ 2 ਘੜੀ ਕੱਲਿਆਂ ਖੜ ਲੈਣ ਦੇ। ਤੂੰ ਇੱਥੇ ਮੇਰੇ ਕੋਲ ਖੜ ਜਾ। ਨਹੀਂ ਮੈਂ ਉੱਥੇ ਠੀਕ ਹਾਂ। ਮੈਂ ਵੀ ਇੱਥੇ ਆਉਣਾ। ਨਹੀਂ ਤਾਂ ਮੈਂ ਇੱਥੇ ਠੀਕ ਹਾਂ। ਮੋਟੋ ਦੇ ਨਖਰੇ ਨਹੀਂ ਮਾਣ। ਹਲੋ ਜੀ ਆ ਲੈਣ ਦਾ ਸਰਪੰਚ ਤੋਂ ਲਿਖਾ ਕੇ ਮੈਂ ਤੇ ਆ ਹੁਣ ਬਣਾਈ ਆਧਾਰ ਕਾਰਡ। ਠੀਕ ਹੈ ਆ ਚਲੋ ਜਾਓ। आओ मैं कागज तैयार कराते। आ जाओ आ जाओ आओ। ਆ ਜਾਓ आला फार्म भरया पिया। ਆ ਜਾਓ ਰਾਧਾ ਜੀ। ਆ ਫਾਰਮ ਭਰਿਆ ਪਿਆ ਤੇ ਆ ਸਰਪੰਚ ਤੋਂ ਲਿਆਂਦਾ ਜੀ। ਆ ਦੇਖ ਲਓ। अम्मा मने तो डर लगता है अम्मा। ਲੈ ਦੱਸ ਡਰ ਲੱਗਣ ਨੂੰ ਆਧਾਰ ਕਾਰਡ ਬਣਾਉਣ ਲਈ ਇੱਥੇ ਤੇਰਾ ਖੂਨ ਲੈਣਾ। अंगूठा लाओ जी। ना 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 मारी बेटी 5 माह तो पढ़ो है, गुट्ठा नहीं लगावेगी, दस्तखत करेगी गड़े चकड़े करके। ਨਹੀਂ ਨਹੀਂ ਇਹ ਉਹ ਸ਼ਾਹੀ ਵਾਲਾ ਨਹੀਂ ਹੈਗਾ, ਇਹ ਮਸ਼ੀਨ ਆ। अंगूठा रखना कर हो गया काम। हाय मशीन, मैं नहीं डालूंगी किसी मशीन में हाथ। एक दफा मारो हाथ आ गया था सिलाई मशीन में। ਉਹ ਤੂੰ ਸਿਲਾਈ ਮਸ਼ੀਨ ਨੂੰ ਇੱਥੇ ਕੱਛਾ ਸਿਉਣਾ, ਗੂਠਾ ਲਾਉਣਾ। ਲਾ ਦਿਓ ਜੀ अंगूठा ਬਸ। ਯਾਰ ਜੇ ਤੁਸੀਂ ਇਦਾਂ ਕਰੀ ਜਾਓਗੇ ਫਿਰ ਜ਼ਮੀਨ ਕਿੱਥੋਂ ਹੋਏਗੀ ਤੁਹਾਡੇ ਨਾਂ ਤੇ? ਉਹ ਯਾਰ ਬਾਈ ਰਹਿਣ ਦੋ, ਕਾਹਤੋਂ ਤੰਗ ਕਰੀ ਜਾਂਦੇ ਉਹਨਾਂ ਨੂੰ? ਉਹ ਯਾਰ ਤੂੰ ਤਾਂ ਪਹਿਲਾਂ ਨਹੀਂ ਚਾਹੁੰਦਾ ਜ਼ਮੀਨ ਉਹਨਾਂ ਦੇ ਨਾਂ ਹੋਵੇ। कसमों नु खबर थारो जमीन देने दो, नहीं देनी तो ना दो। मारी बेटी अंगूठा नहीं लगावेगी बस। साइन करवा लो जहाँ करवाने हैं। हाँ चल बेटी। और गाल तो सुनो अपना राधा गंगा राधा गंगा। ਬੱਲੀ ਤੂੰ ਅੱਜ ਡੈਡੀ ਨੂੰ ਕੀ ਦਿਖਾ ਕੇ ਆਇਆ? हाँ मेरी गल तो सुन, मैं तेन दसना सी। ਕੀ ਸੁਣਾ? ਤੈਨੂੰ ਡੈਡੀ ਨੂੰ ਝੂਠ ਬੋਲਣ ਦੀ ਲੋੜ ਹੀ ਕੀ ਸੀ? ਜੇ ਨਹੀਂ ਸੀ ਜ਼ਮੀਨ ਤੇਰੇ ਕੋਲ ਤੇ ਮੈਨੂੰ ਤਾਂ ਦੱਸ ਦਿੰਦਾ ਨਾ। यार मैं ना तेन बह के सारी गल समझाऊंगा। मैं कि ਤੈਨੂੰ ਪਤਾ ਵੀ ਹੈ ਤੂੰ ਕਿਹਨਾਂ ਦੀ ਜ਼ਮੀਨ ਦਿਖਾ ਕੇ ਆਇਆ ਡੈਡੀ ਨੂੰ? मैंने बल्ली जी प्लीज छोड़ो ना प्लीज बल्ली जी प्लीज बल्ली जी छोड़ो ना। ਬੱਲੀ ਬੱਲੀ ਛੱਡ ਦੇ ਉਹਨੂੰ। ਬੱਲੀ ਉਹ ਕਹਿ ਰਹੀ ਹੈ ਨਾ ਛੱਡ ਦੇ ਤਾਂ ਛੱਡ ਦੇ ਨਾ। मैंने छोड़ दो ना बल्ली जी। ਬੱਲੀ छोड़ो ना। ਦੇਖਤੇ ਤੇ ਪੁਲਿਸ ਕੇਸ ਪੈ ਜਾਣਾ, ਮੁੜ ਕੇ ਜ਼ਮਾਨਤ ਵੀ ਨਹੀਂ ਹੋਣੀ ਤੇਰੀ। ਬੱਲੀ ਬੱਲੀ ਛੱਡ ਦੇ। छोड़ दो प्लीज छोड़ दो ना बल्ली जी। ਪਾਗਲ ਤੂੰ ਘਰ ਵਾਲਾ ਛੱਡਣ ਨੂੰ ਫਿਰਦੀ ਹੈ, ਉੱਤੋਂ ਕਿਤੇ ਮੈਂ ਤੈਨੂੰ ਛੱਡ ਦਿੱਤਾ, ਤੂੰ ਕਿੱਥੇ ਜਾਏਗੀ? हैं? छोड़ो ना बल्ली जी, ये क्या कर रहे हो? नीचे सभी बैठे हैं। तो कोई गल नहीं राधा, तू एक बारी हाँ ते कर। मैं टब्बर वालियां दी दाल ची सल्फास पा देनी है। पागल हो गए सरदार जी, लोग तो घर में रखे एक बाहर रखे, तुम हो जो दोनों घर में रखने की बात कर रहे हो। 2 घर वाली रखना गैर कानूनी होता है। हाँ हाँ तो 2 गैर कानूनी है ना, 1.5 दे किसी कानून च नहीं आउंदियां। तू एक ते अद्धी है। पैसे भी ना ਆਪਾਂ ਉਹਦੀ ਛੱਡ ਹੀ ਦੇਣੀ ਹੈ। ਫਿਰ ਇੱਕ ਤੂੰ ਤੇ ਇੱਕ ਮੈਂ ਤੇ ਇੱਕ ਤੂੰ ਬਾ ਬੋਲੇ। ना ना सरदार जी, मैं अपने मायके में क्या मुंह दिखाऊंगी? सेम मुंह ही बखाना है क्योंकि सॉरी भी तो सेम ही है ना। तू अपने मायके बस यही जाके कहना मैं अपना हस्बैंड अपग्रेड कराया, छोटा जमा करा के ते मैं बड़ा इशू करा लिया। रही तो भुल्लर दी भुल्लर ही नो। मैं सोच के बताऊंगी। चलो ਉਹ ਜਿਹੜਾ ਸੋਚ ਕੇ ਲਿਆ ਉਹ ਬੜਾ ਬਾਜੀ ਰਾव ਲੈ ਲਿਆ ਪਹਿਲਾਂ ਤੋਂ। ਕਿਤੇ ਜਿੱਥੇ ਉਹਦੀ ਭੁੱਕੀ ਮੁੱਕ ਜਾਂਦੀ ਉੱਥੇ ਬਹਿ ਜਾਂਦਾ। फिर क्या हुआ? है तुम्हारा घर वाला ही ना। पर साडा भी तो भरा ही है ना, पर जो है सो है। मेरी सुन गल, मैं तेरे तलाक दे पेपर तैयार कराना,
ਤੂੰ ਭੁੱਕੀ ਖਾਣੇ ਕੋਲੋਂ ਨਾ 2 ਕਲਾਂਤਾਂ ਜੀ ਪਾ ਕੇ ਸਾਈਨ ਕਰਾ। ਇਧਰੋਂ ਮੈਂ ਗਿੱਠੀ ਜੀ ਨੂੰ ਛੱਡਣ ਦਾ ਜੁਗਾੜ ਕਰਦਾ। ਠੀਕ ਹੈ? ਠੀਕ ਹੈ। I love you too. है था मेरे चाचा चाची, पर इस प्यार को मैं क्या नाम दूं? ਓਏ ਇਹਨਾਂ ਨੂੰ ਕੀ ਹੋ ਗਿਆ? ਓ ਬੱਲੀ ਗੰਗੋ ਛੇਤੀ ਜਾਓ, ਬਚਾਓ ਉਹਨਾਂ ਨੂੰ। ਓਏ ਸ਼ਗਨ ਵਾਲੇ ਦਿਨੇ ਕੀ ਕਰਨ ਲੱਗੀਆਂ ਨੇ? ਸ਼ਗਨ ਨਹੀਂ ਬਲ ਸ਼ਗਨ ਕਰਨ ਚੱਲੀਆਂ, ਮਰਨ ਚੱਲੀਆਂ ਦੋਵੇਂ। ਇਹ ਕਿਉਂ ਮਰਨ ਗਈਆਂ? ਇਹਨਾਂ ਨੂੰ ਕੀ ਹੋਇਆ? ਓ ਰੁਕੋ, ਕੀ ਕਿਹਾ ਤੂੰ ਇਹਨਾਂ ਨੂੰ? ਉਹ ਮੈਂ ਕੁਝ ਨਹੀਂ ਕਿਹਾ, ਸਗੋਂ ਮੇਰੀ ਸੱਸ ਕਹਿੰਦੀ ਕਿ ਤੂੰ ਉਹਨੂੰ ਜੀਣ ਨਹੀਂ ਦਿੰਦਾ। ਪਰ ਮੈਂ ਤਾਂ ਇਹੋ ਜਿਹੀ ਕੋਈ ਹਰਕਤ ਨਹੀਂ ਕੀਤੀ ਜਿਹਦੇ ਕਰਕੇ ਉਹਨੂੰ ਮਰਨਾ ਪਵੇ, ਉਹ ਵੀ ਸਮੇਤੀ। ਉਹ ਧੀ ਤਾਂ ਇਹਨਾਂ ਨੇ ਫੜ ਲਈ ਸੀ। ਓ ਬੱਲੀ ਉਹ ਡਿੱਗ ਚੱਲੀ ਸੀ ਤੇ ਮੈਂ ਫੜ ਲਈ। ਉਹ ਸਾਲਿਆ ਜੇ ਫੜਨੀ ਆ ਤਾਂ ਹੁਣ ਫੜ, ਨਹੀਂ ਮਰ ਜਾਣਗੀਆਂ। ਭੱਜ ਲੈ ਜੀਜਾ ਜੀ ਖੜ ਜਾ ਨਾ, ਮੈਨੂੰ ਪਹਿਲਾਂ ਹੀ ਪਤਾ ਸੀ ਕੋਈ ਨਹੀਂ ਖੜੂ ਨਾਲ। ਸਾਰੋ ਚਾਹੁੰਦੇ ਹੀ ਨਹੀਂ ਕਿ ਮੇਰਾ ਵਿਆਹ ਹੋਵੇ। ਬੰਨੋ ਬਰਾਤੀਆਂ ਨਾਲ ਤੂੰ ਵੀ ਠੀਕ ਹੈ, ਘੱਟੋ ਘੱਟ ਨਾਲ ਤਾਂ ਖੜੀ ਹੈ। ਵਿਆਹ ਤਾਂ ਹੋਊ ਗੋਗੀ ਦਾ, ਮੈਂ ਵੀ ਵੇਖਦਾ ਕੌਣ ਰੋਕਦਾ ਵਿਆਹ। ਲਓ ਵੀ ਕੁੜੀਓ, ਆ ਗਈ ਬਰਾਤ। ਕਰੋ ਪੁੱਤਰ ਰਿਬਨ ਕਟਵਾਉਣ ਦੀ ਤਿਆਰੀ। ਸ਼ਾਬਾਸ਼, ਕਰੋ ਵੇ ਕਰੋ। ਕਮਲੇ ਹੋਏ ਪਏ ਸਾਰੇ। ਓਏ ਕਿੱਧਰ ਚਲੇ ਗਏ? ਸਤਿ ਸ਼੍ਰੀ ਅਕਾਲ। ਢਿੱਲੋਂ ਪਹਿਲੇ ਸਹੀ ਹੈ? ਓ ਗੋਗੀ ਤੂੰ? ਓ ਡੈਡੀ ਤੁਸੀਂ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਤੂੰ ਕੱਲਾ ਹੀ ਆ ਗਿਆ? ਬਰਾਤ ਨੂੰ ਥੋੜਾ ਕੰਮ ਪੈ ਗਿਆ ਸੀ, ਕਹਿੰਦੇ ਸ਼ਾਮੀ ਇਕੱਠੇ ਹੋ ਜਾਾਂਗੇ ਕੋਈ ਨਾ ਆਪਾਂ। ਅੱਛਾ ਉਹ ਘੋੜੀ ਵਾਲੇ ਨੂੰ ਕੰਜਾ ਸੇ ਦੋਗੇ, ਦਾਤ ਚੋਂ ਕੱਟ ਲਿਓ। ਜੈਲਸਿਆ ਮੁੰਡਾ ਤਾਂ ਪਾਗਲ ਲੱਗਦਾ ਹੈ। ਤੇਰੇ ਵਾਲਾ ਡਰਮ ਜਿਹਾ ਤਾਂ ਫੇਰ ਤਰ ਜਾਣਾ, ਮੇਰੇ ਵਾਲੀ ਰਾਧਾ ਬਚਾਓ। ਇਹਨੇ ਹਲਕਿਆ ਘਰੇ ਚੋਟੀ ਦਿੱਤੇ ਤੇ ਬਾਂਦੀ ਦਿੱਤੇ। ਸੌਰੀ ਤੂੰ ਮੇਰੇ ਸਾਰੇ ਡਬੋਦੇ ਓਏ। ਰਾਧਾ ਉਹ ਜਿਹੋ ਜਿਹੇ ਮੇਰੇ ਭਰਾ ਆ, ਤੂੰ ਮੇਰਾ ਤੇ ਹੱਕ ਹੀ ਨਹੀਂ ਬਣਦਾ ਵਿਆਹ ਕਰਾਉਂਦਾ। ਫੜਿਆ ਨਾ ਚਾਹੀਦੀ ਤੇ ਉਹ ਇਹਨਾਂ ਦੇ ਹੱਥ ਲੱਗਣ ਨਾਲ ਤਾਂ ਡੁੱਬ ਕੇ ਮਰਨਾ ਚੰਗਾ। ਘੱਟ ਤੋਂ ਘੱਟ ਜਿੱਦੀ ਮੌਤ ਤਾਂ ਮਿਲੂਗੀ। ਜੇ ਹੁਣ ਹੱਥ ਚ ਆ ਗਏ ਖੜੀਆਂ ਕਰੇਟਾ ਕਰ ਦੇਣਗੇ। ਗੰਗਾ ਰਾਧਾ ਤੈਨੂੰ ਮੈਂ ਆਪਣੇ ਸੱਚੇ ਪਿਆਰ ਦਾ ਸਬੂਤ ਤੋਂ ਵੱਧ ਕੀ ਦਵਾਂ? ਮੈਨੂੰ ਪਾਣੀ ਤੋਂ ਇੰਨਾ ਡਰ ਲੱਗਦਾ ਕਿ ਮੈਂ ਕਦੇ ਝੋਨੇ ਨੂੰ ਪਾਣੀ ਲਾਉਣ ਨਹੀਂ ਗਿਆ। ਇੱਥੇ ਦੇਖ ਲੈ ਮੈਂ ਭਾਖੜੇ 'ਚ ਰੁੜਿਆ ਫਿਰਦਾ। ਗੰਗਾ ਉਹ ਕਿਸੇ ਤਰੀਕੇ ਰਾਧਾ ਨੂੰ ਫੜੋ। ਗੰਗਾ ਤੇ ਮੈਰੀ ਹੈ, ਓਏ ਆਪਾਂ ਨੂੰ ਇਹੀ ਬਾਹਰ ਲੈ ਕੇ ਜਾਊਗੀ ਡਾਲਫਿਨ ਜੀ। ਸਾਲਾ ਮੇਰੀ ਗੰਗਾ ਨੂੰ ਡਾਲਫਿਨ ਕਹਿੰਦਾ। गंगा निकल जा। ये लुट्टो का हाथ लाइयो बिल्कुल भी। मैं तो ना ढूंढ लूंगा। साला लुच्चा दस्ता।
ਰਿਪੋਰਟ ਲਿਖਾਉਣੀ ਹੈ ਜੀ। ਆ ਮੇਰੀ ਬੱਚੀ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਆਓ ਇਧਰ ਆ ਜਾਓ। ਹਾਂਜੀ ਬੋਲੋ ਜੀ। ਬੱਲੀ ਤੂੰ? ਥੋੜੀ ਮਰ ਗਈ। ਹਾਂ ਉਹ ਬੱਲੀ ਤੂੰ? ਬੱਲੀ ਤੂੰ? ਬੱਲੀ ਤੂੰ? ਓਏ ਬੱਲੀ ਤੂੰ ਕੀ ਲਾਈ ਐ? ਅੱਗੇ ਵੀ ਵਧੋ। ਬੱਲੀ ਤੂੰ ਇਹ ਕੀ ਬਣਿਆ ਫਿਰਦਾ ਹੈ? ਓਏ ਬੱਲੀ ਨਹੀਂ ਇਹ ਰਾਧਾ ਹੈ, ਗੰਗਾ ਦੀ ਧੀ। ਰਾਧਾ? ਕੌਣ ਰਾਧਾ? ਇਹ ਤੇ ਬਲਵਿੰਦਰ ਸਿੰਘ ਹੈ। ਓ ਸ਼ਰਮ ਨਹੀਂ ਆਉਂਦੀ? ਕੀ ਬਣਿਆ ਫਿਰਦੀ ਤੂੰ? ਪਹਿਲਾਂ ਤੂੰ ਮੈਨੂੰ ਲੋਕਾਂ ਦੀਆਂ ਜ਼ਮੀਨਾਂ ਵਿਖਾਉਣ ਲਈ ਲੈ ਗਿਆ, ਕਦੀ ਤੂੰ ਜਨਾਨੀ ਬਣਿਆ ਫਿਰਦਾ। ਇਹ ਚੱਕਰ ਕੀ ਆ ਓਏ? ਓ ਬਲਵਿੰਦਰ ਸਿੰਘ ਯਾਨੀ ਇਹ ਮੁੰਡਾ? ਹਾਂਜੀ। ਹੋਰ ਕੋਡੀ ਓ ਭੈਣ ਨੂੰ। ਓਏ ਕਿਹੋ ਜੀ ਮਾਂ ਤੂੰ? ਸ਼ਰਮ ਨਹੀਂ ਆਉਂਦੀ ਤੈਨੂੰ? ਹਾਂ ਮੁੰਡੇ ਨੂੰ ਕੁੜੀ ਬਣਾ ਕੇ ਲਈ ਫਿਰਦੀ ਐ। ਤੁਸੀਂ ਕਿਹਨੂੰ ਇਹਦੀ ਮਾਂ ਬਣਾ ਰਹੇ ਹੋ ਜੀ? ਇਹ ਤਾਂ ਇਹਦਾ ਦੋਸਤ ਹੈ ਤਾਰੀ। ਓ ਬੱਲੀ ਓਏ ਇਹ ਵੀ ਮੁੰਡਾ? ਹਾਂਜੀ। ਓ ਥੋੜੀ ਓ ਮਾਂ ਨੂੰ। ਓਏ ਇਹ ਕੀ ਡਰਾਮਾ ਹੈ? ਹੈ ਆ ਲਾਓ ਸੁਹਾਗ ਜਾ। ਚਲੋ ਖੜੇ ਹੋ ਜਾਓ। ਲਾਓ ਚਾਟੇ। ਓ ਥੋੜਾ ਓ ਜੀਤੇ ਪੁੱਤ ਪਾ 420 ਦਾ ਪਰਚਾ ਇਹਨਾਂ ਤੇ। ਪਾਓ ਜੀ ਜਲਦੀ ਪਾਓ। ਰੁਕ ਜਾਓ ਜਨਾਬ, ਇਹਨਾਂ ਦਾ ਕੋਈ ਕਸੂਰ ਨਹੀਂ। ਦਿਲਜੀਤ, ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਸੀ ਇਹ ਦੋਨੋਂ ਮੁੰਡੇ ਨੇ। ਮੇਰੀ ਤਾਂ ਨਾ ਸੀਬੀਆਈ ਨੇ ਸਪੈਸ਼ਲ ਡਿਊਟੀ ਲਾਈ ਸੀ, ਮੈਂ ਤਾਂ ਥੋੜਾ ਇਹਨਾਂ ਦੇ ਪਿੱਛੇ ਪਿੱਛੇ। ਕਿਹੜੀ ਤੇਰੀ ਮਾਂ ਸੀਬੀਆਈ 'ਚ ਲੱਗੀ ਹੈ ਜਿਹਨੇ ਤੇਰੀ ਡਿਊਟੀ ਲਾਤੀ? ਤੈਨੂੰ ਤਾਂ ਕੋਈ ਹੋਮਗਾਰਡ ਨਾ ਪੁੱਛੇ। ਲੈ ਪੁੱਤ ਮਸਤਾਨਿਆ, ਆਪਦੀ ਫਿਲਮ। ਜਨਾਨੀਆਂ ਬੰਦੇ ਨਿਕਲੇ, ਫਿਲਮ ਹੀ ਗਲਤ ਹੋ ਗਈ। ਓ ਗੋਗੀ ਪੁੱਤ, ਆ ਕਹਿਰ ਨਾ ਗੁਜ਼ਾਰ, ਘੱਟੋ ਘੱਟ ਗੰਗਾ ਵਾਲੇ ਵਰਕੇ ਤਾਂ ਰੱਖ ਲੈ। ਓਏ ਉਹਨਾਂ ਨੂੰ ਪੜ੍ਹ ਕੇ ਮੈਂ ਬਾਕੀ ਦੀ ਜ਼ਿੰਦਗੀ ਗੁਜ਼ਾਰ ਲੂੰਗਾ। ਗੰਗਾ भाई जी। ਓਏ ਗੰਗਾ ਬਣ। देखो भाई जी, आजकल तारीख को धंधो मंदो चल रहे हो थोड़ो। ठमे उसका महीना बांध लो, सारी उम्र गंगो बन के रहूं थारी। ਤੈਨੂੰ ਮੈਂ ਕੁਝ ਨਹੀਂ ਕਹਿਣਾ, ਮੈਂ ਤਾਂ ਘਰੇ ਜਾ ਕੇ ਪਹਿਲਾਂ ਉਹ ਗੁਸਲਖਾਨਾ ਢਾਉਣਾ ਜਿੱਥੇ ਮੈਨੂੰ ਤੇਰੇ ਨਾਲ ਪਿਆਰ ਹੋਇਆ ਸੀ। ਦਫਾ ਹੋ ਜਾ, ਨਹੀਂ ਸਾਲਿਆ ਤੇਰੀ ਗੰਗਾ ਦੀ ਗੰਗੋਤਰੀ ਬਣਾ ਦੂੰ ਮੈਂ। ਗੰਗੋਤਰੀ ਨਹੀਂ ਵੀਰ ਜੀ, ਗੰਗੋਤਾਰੀ। चाचा घर ही हैं? ਨਹੀਂ, ਬਠਿੰਡੇ ਗਿਆ ਹੋਇਆ ਮੈਂ। ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ। ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ? ਦਫਾ ਹੋਇਆ ਇੱਥੋਂ। ये तो फौजी है जी। ਫੌਜੀ ਇਹ ਤਾਂ ਰੰਮ ਦੇਣਾ ਹੈ ਮੈਨੂੰ। नहीं जी, रिश्ता लेके आया जी। ਰਿਸ਼ਤਾ? हाँ जी। ਆ ਜਾ ਇੱਥੇ ਬਹਿ ਜਾ। एदी भूआ है जी। ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ, ਹੁਣੇ ਫੌਜੀ ਲਿਆ। ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ? नहीं जी, ये तो अपनी सगी भूआ का कराऊगा जी। ਓਏ ਜਦੋਂ ਭੂਆ ਵੱਡੀ ਉਮਰ ਦੀ ਹੋ ਗਈ, ਹੁਣ ਮੇਰੇ ਗਲਮਣ ਨੂੰ ਫਿਰਦੇ ਆ ਇਹ। ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ, ਤੁਸੀਂ ਕਿਹੜਾ ਚੁੰਗਣੀ ਪਾਈ ਆ ਮੂੰਹ 'ਚ? ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਪਿਆਂ ਦੀ ਡੈਥ ਹੋ ਗਈ ਸੀ ਤੇ ਭੂਆ ਨਹੀਂ ਪਾਲਿਆ ਜੀ। ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ, ਭੂਆ ਦਾ ਵੀ ਵਿਆਹ ਕਰ ਦਈਏ। ਹਾਂਜੀ ਫੌਜੀ ਸਾਹਿਬ। ਜਵਾਨ ਸਟੈਂਡ ਅਪ। ਖੜੇ ਹੋਣ ਨੂੰ ਕਹਿ ਰਿਹਾ ਜੀ। ਕਿਉਂ? ਕੱਦ ਨਾਪਣਾ ਹੈ ਮੇਰਾ? 5 ਫੁੱਟ 10 ਇੰਚ ਕੱਦ ਹੈ ਜੀ, 85 ਕਿਲੋ ਭਾਰ ਹੈ। ਜਵਾਨ ਛਾਤੀ ਚੌੜੀ ਕਰ। ਬਈ ਜਿੰਨੀ ਕ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ, ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾਂ। ਜਵਾਨ ਸਾਵਧਾਨ। ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ। ਸਾਨੂੰ ਰਿਸ਼ਤਾ ਮਨਜ਼ੂਰ ਆ ਫੁੱਫੜ ਜੀ। ਅੱਛਾ, ਧੀਏ ਚਾਹ ਲੈ ਕੇ ਆ। ਚਾਚਾ, ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ? ਮੈਂ ਲੈ ਕੇ ਆਉਣਾ। ਫਿਰ ਐ ਕਰੀ, ਹਾਂਜੀ, ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ। ਠੀਕ ਹੈ ਜੀ। ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ। ਬਸ ਇਹੀ ਤਾਂ ਫਾਇਦਾ ਹੀ ਤੁਹਾਡੇ ਨਾਲ ਰਹਿਣ ਦਾ। ਚਲੋ ਫੌਜ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਬਣੀ? ਨਹੀਂ ਜੀ, ਸਲਾਈ ਬਣ ਗਈ ਸੀ ਜੀ। ਕਾਹਦੀ? ਵੀ ਇਹ ਚਾਹ ਤਾਂ ਪੀਂਦੇ ਨਹੀਂ ਜੀ, ਰਾਮੀ ਪੀਂਦੇ ਆ। ਅੱਛਾ ਅੱਛਾ ਅੱਛਾ, ਫਿਰ ਰਿਸ਼ਤਾ ਪੱਕਾ ਸਮਝਾ? ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸਿਮੈਂਟ ਨਾਲ ਪੱਕਾ ਕਰਨਾ। ਤੁਸੀਂ ਐ ਕਰੋ, 2000 ਰੁਪਇਆ ਕੱਢੋ ਜੀ।
ਕਾਹਦੇ ਵਾਸਤੇ? ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ? ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ। गिण के रहते हो जी। हाँ। जवान पीछे मुड़ेंगे, पीछे मुड़। तू नहीं मुड़े पीछे? नहीं, कल जवान नहीं कहे ना जी। दाएं से तेज चलेंगे, तेज चल। आ गए? नहीं, मानसा दी कैंचियां ते खड़ा है। 3 घंटे एयरपोर्ट ते उड़ी क्या तेनू लैंड क्यों नहीं आया? तू मैनू बापू फोन क्यों नहीं कीता? कीता सी। ओ कहंदी डंगर एरिए तो बाहर है। वो डंगर एरिए तो नहीं, कवरेज एरिए तो बाहर है। हुण डीटीआं वांगू घेरी खड़े मैनू 40-50 लेके जान छड्डेगा कि चाह पानी भी पूछेगा? ਉਹ ਆ ਗਈ ਨੂੰ ਤੁਹਾਡੀ ਚੁੱਲ੍ਹੇ ਵਾਂਗੂ ਤਪੀ ਹੋਈ, ਉਹ ਪਿਆਉਂਦੀ ਆ ਤੁਹਾਨੂੰ ਗ੍ਰੀਨ ਟੀ। ਬੀਬਾ ਤੈਨੂੰ ਸਤਿ ਸ੍ਰੀ ਅਕਾਲ ਬੁਲਾਣੀ ਨਹੀਂ ਸਿਖਾਈ ਕਿਸੇ ਨੇ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੁਲਾਈ ਦੀ ਹੁੰਦੀ ਹੈ, ਗਿੱਟਿਆਂ 'ਚ ਨਹੀਂ ਮਾਰੀ ਦੀ ਹੁੰਦੀ। वाह, क्या संस्कार देते हैं। ओए होए होए, हाँ मेरा बेटा कलेजे लग के मेरा कलेजा ठार ते मेरा। ਖਬਰਦਾਰ ਜੇ ਮੇਰੀ ਬੱਚੀ ਨੂੰ ਹੱਥ ਲਾਇਆ। ਕੀ ਕਰ ਰਹੀ ਹੈ ਤੂੰ ਨਿਸ਼ਾ? ਛੱਡੋ ਇਹਨੂੰ। ਨਿਸ਼ਾ, ਮੈਂ ਕਿਹਾ ਨਾ ਮੇਰੀ ਬੱਚੀ ਨੂੰ ਹੱਥ ਲਾਉਣ ਦੀ ਲੋੜ ਨਹੀਂ। कोई गल नहीं, मैं सौ खांदा है पर तू भी सौ खाई। मैं तेरी बच्ची ਨੂੰ ਹੱਥ ਨਹੀਂ ਲਾਵਾਂਗਾ, ਤੂੰ ਮੇਰੇ ਪੁੱਤ ਨੂੰ ਹੱਥ ਨਾ ਲਾਈ। ਤੁਹਾਡਾ ਪੁੱਤ ਵਿਆਹ ਤੋਂ ਪਹਿਲਾਂ ਸੀ। ਹੁਣ ਕੀ ਇਹ ਫੁੱਫੜ ਬਣ ਗਿਆ ਹੈ? ਮੈਂ ਕਹਿ ਦਿੱਤਾ ਹੈ ਮੈਂ ਤੇਰੀ ਬੱਚੀ ਨੂੰ ਹੱਥ ਨਹੀਂ ਲਾਵਾਂਗਾ, ਪਰ ਮੈਂ ਆਪਣੇ ਪੁੱਤ ਨੂੰ ਤਾਂ ਹੱਥ ਲਾ ਸਕਦਾ ਹੈ। ਆ ਮੇਰਾ ਪੁੱਤ, ਮੇਰੇ ਕਲੇਜੇ ਲਾ ਕੇ ਕਲੇਜੇ 'ਚ ਠੰਡ ਪਾ ਦੇ। ਓ ਆਜਾ ਜੀਣ ਜੋਖਿਆ, ਆਜਾ ਆਜਾ, ਆ ਮੇਰਾ ਸੀਨਾ ਠਾਰ। ਹਾਂ, ਇਹ ਜਲੂਸ ਕਢਾਉਣ ਵਾਸਤੇ ਮੈਨੂੰ ਕੈਨੇਡਾ ਸੱਦਿਆ ਸੀ। ਤੁਸੀਂ ਮੇਰੇ ਘਰ ਵਾਲੇ ਦੇ ਹੱਥ ਚੱਕਿਆ ਨਾ, ਹੁਣ ਦੇਖੋ ਤੁਸੀਂ। ਹੈਲੋ ਆਫੀਸਰ। ਲੈ ਪੁਲਿਸ ਵੀ ਆ ਗਈ। ਉੱਥੇ ਬੰਦਾ ਮਾਰੇ ਤੋਂ ਪੁਲਿਸ ਨਹੀਂ ਆਂਦੀ, ਇੱਥੇ ਚਪੇੜ ਮਾਰੇ ਤੋਂ ਹੀ ਪੁਲਿਸ ਆ ਗਈ। ਉਹ ਬਾਪੂ ਕਹਿ ਦੇ ਸੌਰੀ ਯਾਰ। ਉਹ ਬਾਬਾ ਮਾਫ ਕਰ ਦੇ, ਛੋਟੇ ਹੁੰਦੇ ਨੂੰ ਤੇ ਭਾਂਦਾ ਰਿਹਾ ਮੈਨੂੰ। ਉਦੋਂ ਕਿੱਥੇ ਸੀ ਤੂੰ? ਦੇਖੀ ਜਾਓ ਤੁਸੀਂ ਬੰਦਾ ਕੀ ਹੈ। ਸਤਿ ਸ਼੍ਰੀ ਅਕਾਲ। ਉਹ ਹਾਂ ਵੀ ਦੱਸੋ ਕੀ ਰੌਲਾ ਹੈ? ਕਿਹਨੇ ਕਿਹਦੇ ਕਿੱਥੇ ਮਾਰਿਆ? ਆਫੀਸਰ, ਇਹਨਾਂ ਨੇ ਮੇਰੇ ਹਸਬੰਡ ਦੇ ਕੰਮ ਤੇ ਮਾਰਿਆ। ਅਰੈਸਟ ਹਿਮ। ਨਾ ਨਾ ਧੀਏ, ਝੂਠ ਨਾ ਬੋਲ। ਕੰਨ ਤੇ ਨਹੀਂ ਮਾਰਿਆ, ਕੰਨ ਤੋਂ 2 ਉਂਗਲ ਥੱਲੇ ਮਾਰਿਆ ਸੀਗਾ। ਚੱਲ ਬਾਬਾ ਥਾਣੇ। ਥਾਣੇਦਾਰ ਸਾਹਿਬ, ਮੈਂ ਚੱਲ ਤਾਂ ਪੈਂਦਾ ਹੈ ਥਾਣੇ, ਪਰ ਮੈਂ ਸ਼ੀਸ਼ੇ ਵਾਲੇ ਪਾਸੇ ਬੈਠੂੰਗਾ। ਦੇਖੋ ਥਾਣੇਦਾਰ ਸਾਹਿਬ, ਮੈਂ ਹਾਂ ਡਰਾਈਵਰ ਜਿਹਾ ਬੰਦਾ। ਮੈਨੂੰ ਚਮਕੀਲੇ ਦੇ ਗਾਣੇ ਬੜੇ ਚੰਗੇ ਲੱਗਦੇ ਆ। ਤੁਹਾਡੇ ਕੋਲ ਹੈ ਕੋਈ ਚਮਕੀਲੇ ਦੀ ਧਾਰਮਿਕ ਕੈਸੇਟ? ਉਹ ਤੈਨੂੰ ਥਾਣੇ ਲੈ ਕੇ ਚੱਲੇ ਆ, ਬਰਾਤ ਨਹੀਂ। ਚੱਲ ਤੁਰ। ਚਲੋ ਫਿਰ। 1 ਮਿੰਟ, ਤੁਸੀਂ ਮੈਨੂੰ ਸਵੇਰੇ 4 ਵਜੇ ਤੜਕੇ ਘਰੇ ਛੱਡ ਦੋ। ਉਹ ਤੈਨੂੰ ਥਾਣੇ ਲੈ ਕੇ ਚੱਲੇ ਆ, ਜਗਰਾਤੇ ਤੇ ਨਹੀਂ ਬਈ। ਤਾਰਾ ਰਾਣੀ ਦੀ ਕਥਾ ਸੁਣਾਈ ਤੇ ਤੈਨੂੰ 4 ਵਜੇ ਘਰੇ ਛੱਡ ਕੇ ਜਾਈਏ। ਚੱਲ ਤੁਰ। ਸੁਣ ਲੈ ਬਸ਼ਰਮਾ, ਤੇਰੇ ਪਿਓ ਨੂੰ ਪੁਲਿਸ ਥਾਣੇ ਲੈ ਕੇ ਜਾ ਰਹੀ ਹੈ। ਕੁਝ ਬੋਲ ਤਾਂ ਸਹੀ। ਆ ਹੱਥ ਜੋੜੇ ਜੀ ਤੁਹਾਡੇ ਅੱਗੇ, ਬਾਪੂ ਸਾਡਾ ਬਜ਼ੁਰਗ ਹੈ, ਜਰਾ ਧਿਆਨ ਨਾਲ ਲੈ ਕੇ ਜਾਇਓ। ਬੋਲਤਾ। ਉਹ ਚੱਲ ਤੁਰ ਹੁਣ। ਕਿੱਡਾ ਬੇਸ਼ਰਮ ਹੈ ਯਾਰ, ਤੁਰਦਾ ਹੀ ਨਹੀਂ। ਆਫੀਸਰ, ਇਹਨੇ ਆਈ ਨਹੀਂ ਜਾਣਾ। ਇਹ ਬੁੜੇ ਨੂੰ ਤਾਂ ਮੈਨੂੰ ਹੀ ਕੱਢਣਾ ਪਊ ਇੱਥੋਂ। ਨਿਸ਼ਾ, ਤੁਹਾਨੂੰ ਸ਼ਰਮ ਹੈ ਕਿ ਨਹੀਂ? ਬਸ ਥਾਣੇ ਤਾਂ ਸਭ ਲੈ ਚੱਲੋ ਥਾਣੇ ਮੈਨੂੰ। ਹੁਣ ਤਾਂ ਮੇਰਾ ਦਮ ਘੁੱਟਦਾ ਹੈ। ਮੈਨੂੰ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਮੈਂ ਇਹ ਜਬ ਬਸ਼ਰਮ ਪੁੱਤ ਜੰਮਿਆ। ਇੱਕ ਗੱਲ ਤਾਂ ਦੱਸੋ ਥਾਣੇਦਾਰ ਸਾਹਿਬ। ਬੋਲ ਬਾਬਾ। ਤੁਹਾਡੇ ਥਾਣੇ 'ਚ ਮੈਨੂੰ ਰੋਟੀ ਪਾਣੀ ਤਾਂ ਮਿਲੇਗੀ? ਮਿਲੇਗੀ। ਸੌਣ ਵਾਸਤੇ ਮੰਜਾ ਬਿਸਤਰਾ ਤਾਂ ਹੋਵੇਗਾ ਨਾ? ਸਭ ਕੁਝ ਮਿਲੇਗਾ। ਇਹ ਮੇਰੇ ਪੁੱਤ ਦੀ ਤਰ੍ਹਾਂ ਮੈਨੂੰ ਧੱਕੇ ਮਾਰ ਕੇ ਤਾਂ ਨਹੀਂ ਥਾਣੇ 'ਚ ਕੱਢਣਾ? ਨਹੀਂ ਬਾਬਾ, ਨਹੀਂ ਕੱਢਾਂਗੇ। ਇੱਕ ਗੱਲ ਕਹਾਂ, ਜੇ ਤੁਹਾਡੇ ਕਾਨੂੰਨ ਤੋਂ ਬਾਹਰ ਨਾ ਹੋਵੇ ਤਾਂ? ਬੋਲ ਬਾਬਾ। ਅੱਜ ਤੁਹਾਡੇ ਥਾਣੇ ਨੂੰ ਪੁੱਤ ਕੱਢੂ ਜੀ ਕਰ ਦਵੇ। ਉਹ ਬੇਈਮਾਨਾ ਤੇ ਤੂੰ ਤਾਂ ਆਪਣਾ ਪਿਓ 1 ਘੰਟੇ ਵੀ ਘਰ ਦੇ ਵਿੱਚ ਨਹੀਂ ਰੱਖਿਆ ਗਿਆ। ਉਹ ਤੇ ਤੂੰ ਤਾਂ ਠਾਣਾ ਚੰਗਾ ਹੈ। ਸ਼ਾਬਾਸ਼ ਹੈ ਤੇਰੇ ਕਾਕਾ। ਕਾਗਜ਼ ਦੇ ਫੁੱਲਾਂ 'ਚੋਂ ਖੁਸ਼ਬੂ ਨਹੀਂ ਮਿਲਦੀ ਹੁੰਦੀ। ਮੈਨੂੰ ਮਾਮਾ ਕਹਿ ਕੇ ਤੂੰ ਨਕਲੀ ਰਿਸ਼ਤੇ ਬਣਾਉਂਦਾ ਫਿਰਦਾ।
ਅਸਲੀ ਰਿਸ਼ਤੇ ਨੂੰ ਠੋਕਰ ਮਾਰੀ ਜਾਂਦਾ ਪ੍ਰਾਹੁਣਿਆ ਕੀ ਹੋ ਗਿਆ ਜੇ ਤੈਨੂੰ ਨਹੀਂ ਸਮਝ ਸਕਦਾ ਤੇਰਾ ਰਿਸ਼ਤੇਦਾਰ ਜਿਉਂਦਾ ਹੈ ਆ ਸੌਰੀ ਸਰ, ਤੁਸੀਂ ਇਹਨਾਂ ਨੂੰ ਲੈ ਕੇ ਨਹੀਂ ਜਾ ਸਕਦੇ। ਕੰਪਲੇਂਟ ਕੀਤੀ ਇਹਨਾਂ ਨੇ। ਤੈਨੂੰ ਸ਼ਰਮ ਆ ਹੈ ਕਿ ਨਹੀਂ? ਢੀਠ ਕਿੱਥੇ ਥਾਂ ਦਾ? ਨਿਸ਼ਾ ਕੰਪਲੇਂਟ ਵਾਪਸ ਲੈ। ਨਹੀਂ, ਮੈਂ ਕਿਹਾ ਹੈ ਨਾ ਕੰਪਲੇਂਟ ਵਾਪਸ ਲੈ। ਮੈਂ ਕਿਹਾ ਨਾ ਨਹੀਂ। ਨਹੀਂ ਤਾਂ ਫਿਰ ਬੰਦਾ ਇੱਕ ਨਹੀਂ ਅੱਜ 2 ਅਰੈਸਟ ਹੋਣਗੇ। ਕੀ ਮਤਲਬ? ਆ ਮਤਲਬ ਆ ਫੜ ਲਓ ਜੀ। ਡੈਡੀ ਜੀ ਚਾਹ ਪੀਓਗੇ ਕਿ ਜੂਸ ਹੀ ਕੱਢਾਂ? ਤੂੰ ਨਾ ਜਲੂਸ ਕੱਢਣਾ ਬੰਦ ਕਰ ਦੇ, ਜੂਸ ਮੈਂ ਆਪੇ ਹੀ ਕੱਢ ਲਿਆ ਕਰਾਂਗਾ। ਮੈਂ ਆਪਣਾ ਗਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ ਖੋਤਿਆ, ਅਕਲ ਨੂੰ ਹੱਥ ਮਾਰ। ਅਸੂਲ ਦੀ ਗੱਲ ਕਰ। ਮੈਂ ਆਪਣਾ ਗਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ? ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗॉड ਡੈਡ, ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। तेरा मतलब है खोत्या मैं अपना 25 साल पुराना स्टोर बंद करके शकीला की तरह कच्छा पाके उठे डांस करा? ओ गॉड डैड, मैं थोड़ी गल थोड़ी करता। तुसी थोड़ी डांस वांस करना है। डैड जरा सोच, अपने टिंडसा ग्रोसरी स्टोर टिंडसा नहीं, टिंडसा ओ बोलना तो सीख ले। ओ डैड जरा सोच, अपने ग्रोसरी स्टोर दी जगह टी क्लब होगा है। लिमोजिन विचों तुसी उतरोगे, चारों पासे टीवी रिपोर्टर होंगे, सोनी सोनी कुड़ियां आले दुआले डांस करनगियां। कुड़ियां दी मम्मियां भी होंगी उत्थे। ओह गॉड डैड, मम्मी डैडी थोड़ी आंदे आ। पेरेंट्स आर नॉट अलाउड डैड। नहीं पर गल्ले ते तो मैं ही बैठूंगा ना। ओ डैड गल्ला भी नहीं हुंदा। फिर मैं क्लब खोल के की करना ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ। ਨਾਲੇ ਇਹ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ। ਨਿਹਾਲ, ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਉਹ ਨਿਹਾਲੇ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ-ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ। ਇਹ ਹੈ ਕਲਚਰ ਤੁਹਾਡਾ? ਲਾਨਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ। ਆਪਣੇ ਇੱਕ ਮਿੰਟ ਓਏ, ਜੇ ਆਪਾਂ ਆਪਦੀਆਂ ਜੜ੍ਹਾਂ ਭੁੱਲ ਗਏ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ ਅਸੂਲ ਦੀ ਗੱਲ ਕੀਤੀ ਹੈ। ਇਹੀ ਕਲਚਰ ਹੈ ਗੋਰਿਆਂ ਦਾ। ਆਪਣੇ ਬੱਚਿਆਂ ਨੂੰ ਪੂਰੀ ਫ੍ਰੀडम ਦਿੰਦੇ। ਇਹ ਵੀ ਗੱਲ ਆ। ਦੇਖੋ ਜੀ, ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ, ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕੀ ਬਾਤ ਹੈ ਚਾਚਾ ਜੀ। ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ ਚਾਚਾ ਜੀ। ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ ਐਨਾ ਗ੍ਰੇਟ ਵੀ ਨਹੀਂ ਹੈ ਹੂੰ ਮੈਂ, ਬਸ ਜੀ ਸਦਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ। ਉਹ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਹੈ ਕੌਣ? ਮੈਨੂੰ ਨਹੀਂ ਪਛਾਣਿਆ ਚਾਚਾ ਜੀ। ਕਮਾਲ ਦੀ ਗੱਲ ਆ। ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ? ਤਾਰੀ ਕਿੱਥੇ, ਮੈਂ ਇਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ, ਗਿਆ ਹੀ ਨਹੀਂਗਾ ਤੁਹਾਡੇ ਤੇ। ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ? ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ, ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ। ਅੱਜ ਤੋਂ ਇਹ ਮੇਰਾ ਭਤੀਜ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ। ਸੌਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ ਆਪਣਾ? ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲ ਗਿਆ। ਦਈ ਵੀਰੇ ਸੁਣਿਆ ਤੂੰ? ਹੁਣ ਖਿਆਲ ਰੱਖੀ। ਮੈਡਮ ਜੀ, ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ। ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇਦੀ ਆ। ਮਿਲਦੇ ਆ ਜੀ। ਆਹ ਕੌਣ ਬੜੇ ਫਿਰਦੇ ਖੇਤਾਂ 'ਚ? ਕਿਤੇ ਤੁਸੀਂ ਤਾਂ ਨਹੀਂ ਕਿਸੇ ਤੋਂ ਬਿਆਨਾ ਫੜੀ ਬੈਠੇ? ਕਿਹੜੇ ਓਏ? ਕੌਣ ਹੈ? ਇਸ ਜ਼ਮੀਨ ਦੇ ਮਾਲਕ ਨੇ। ਅੱਛਾ। ਓਏ ਰੁਕੋ, ਆ ਕੀ ਕਰਦੇ ਹੋ? ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਹੋ? ਕਬਜ਼ਾ ਨਹੀਂ ਜਨਾਬ, ਮਿਹਨਤੀ ਕਰ ਰਹੇ ਆ। ਕਾਹਦੀ ਮਿਹਨਤੀ? ਹਾਈਵੇ ਕੱਢ ਰਹੇ ਆ ਜੀ ਤੁਹਾਡੀ ਜ਼ਮੀਨ 'ਚ। ਐ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ 'ਚੋਂ? ਪਿਓ ਦਾ ਰਾਜ ਹੈ। ਪਿਓ ਦਾ ਨਹੀਂ, ਸਰਕਾਰ ਦਾ ਰਾਜ ਹੈ ਜੀ। ਗੱਲ ਸੁਣ ਓਏ, ਮੇਰੀ ਜ਼ਮੀਨ ਹੈ, ਪਹਿਲਾਂ ਮੈਥੋਂ ਪੁੱਛੋ। ਸਰਕਾਰ ਸਾਲੀ ਲੱਗਦੀ ਹੈ। ਸਾਲੀ ਦਾ ਤਾਂ ਪਤਾ ਨਹੀਂ ਜੀ, ਉਹ ਸਰਕਾਰਾਂ 'ਚ ਇੱਕ ਅੱਧਾ ਸਾਲਾ ਜ਼ਰੂਰ ਹੁੰਦਾ ਹੈ। ਉਹ ਤਾਇਆ, ਸਰਕਾਰ ਪੁੱਛਦੀ ਨਹੀਂ ਹੁੰਦੀ, ਦੱਸਦੀ ਹੁੰਦੀ ਆ। ਆਪਣੇ ਗਵਰਨਮੈਂਟ। ਹਾਂਜੀ। ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਤਾਏ ਦਾ ਬਾਣ, ਤੁਹਾਡਾ ਹਾਈਵੇ ਤਾਏ ਦੇ ਬਾਣ ਦੇ ਵਿੱਚ ਦੀ ਝੁਕਦਾ ਜਾਊਗਾ? ਜਮਾ ਹੀ ਵਿੱਚ ਦੀ। ਤਾਇਆ, ਉਹ ਤੂੰ ਤਾਂ ਪਾ ਲੁੱਟੀਆਂ, ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ। ਚੁੱਪ ਹੋ ਕਿਹੜਿਆ ਜਾ, ਮਰ ਜਾਏਗਾ ਮੈਥੋਂ। ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ? 3 ਫੁੱਟ ਇੱਧਰ 3 ਫੁੱਟ ਇੱਧਰ।
ਚਲੋ ਗਮਲੇ ਰੱਖਣ ਜੋਗੀ ਤਾਂ ਬਚ ਗਈ ਜੀ। ਗਮਲੇ? ਆਹੋ ਜੀ, ਹੁਣ 3 ਫੁੱਟ ਦੇ ਵਿੱਚ ਆਪਾਂ ਬਾਸਮਤੀ ਬੀਜਣੋਂ ਤਾਂ ਰਹੇ। ਦਾਦੂ ਜੀ ਫੜਿਓ ਮਾੜਾ ਜਿਹਾ ਖੁੰਡਾ। ਹੁਣ ਤੁਸੀਂ ਐਂ ਕਰਿਓ, ਜਾਮਣਾ ਤੇ ਅਮਰੂਦ ਵੀ ਨਾ ਗਮਲੇ 'ਚ ਹੀ ਬੀਜ ਲਿਓ। ਮੈਂ ਚੱਲਿਆ। ਤਾਇਆ ਗੁੱਸਾ ਨਾ ਕਰ, ਹੁਣ ਤੈਨੂੰ ਪਰਚੀਆਂ ਵੀ 2 ਕਟਾਉਣੀਆਂ ਪੈਣੀਆਂ। ਤੇਰੇ ਕੰਨ ਤੇ ਥੱਪੜ ਵੀ 2 ਹੀ ਪੈਣਗੇ। ਭੌਂਕੀ ਜਾਨਾ ਤਾਇਆ ਪੈਂਦਾ ਓਏ, ਆਪਾਂ ਕਿਸੇ ਹੋਰ ਦੀ ਓਏ ਗਲਾਸਿਆਂ ਜੀ ਕਰੋ ਪੰਚਾਇਤ ਇਕੱਠੀ। ਕਰਾਉਣਾ ਜੀ ਬਣਾਤੇ। ਆ ਸੌਦਾ ਪੱਤਾ ਤੋੜ ਕੇ ਤਾਂ ਠੀਕ ਹੈ ਬਾਈ ਕਮਾਲ ਆ ਮਾਸਟਰ ਜੀ। ਪਹਿਲੀ ਵਾਰ ਕਿਸੇ ਨੇ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ। ਨਹੀਂ ਤਾਂ 5ਵੀਂ ਫੇਲ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਰ ਕੇ ਲਿਆਉਂਦੇ ਆ। ਓ ਬੋਦੀ ਭੌਂਕ ਨਾ, ਤੂੰ ਫੀਸਾਂ ਭਰਦਾ ਨੇ ਮੇਰੀਆਂ। 5ਵੀਂ ਫੇਲ ਨਾਲੇ ਪਾਸ। ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗੀਆਂ। ਲੱਗ ਗਿਆ ਰੌਂਗ ਨੰਬਰ। ਉਹ ਤੁਹਾਨੂੰ ਥੋੜੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ, ਗੱਲ ਹੈ ਇੱਕ। ਉਹ ਸਾਹਿਬ ਨੂੰ ਮੈਂ ਪਾਉਂਡ ਮੰਗਲੇ ਤੇ ਰਿਸ਼ਵਤ 'ਚ। ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਟੇ 'ਚ ਬਣਾਏ ਹੁੰਦੇ ਆ, ਉਹ ਹੁੰਦੇ ਆ। ਸ਼ੰਭੂ ਜੀ ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ। ਸਹੀ ਟੱਟੂ ਕਿਹਾ। ਨਾਲੇ ਸਰਦਾਰੀਆਂ ਕਾਹਦੀਆਂ, ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਰ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉ। ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ, ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਂਗਾ ਲਫਤਾਂਸਾ ਵਾਲਾ। ਗੁੱਸਾ ਨਾ ਕਰਿਓ, ਗੱਲ ਹੈ ਇੱਕ। ਤੂੰ ਐ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ। ਜੇ ਤੇਰਾ ਫਿਰ ਵੀ ਨਹੀਂ ਸਰਦਾ, ਫਿਰ ਗਲ 'ਚ ਢੋਲ ਪਾ ਲੈ। ਐ ਕਰ, ਗੁਰਦੁਆਰੇ ਜਾ ਕੇ ਨਾ ਅਨਾਉਂਸਮੈਂਟ ਕਰਾ ਦੇ, ਠੀਕ ਹੈ? ਹਾਂ ਹੈਲੋ ਭੌਂਕ, ਮੈਂ ਬੋਦੀ ਰਾਮ ਦੀ ਬੋਦੀ ਪੱਟ ਰਿਹਾ। ਘਰੇ ਆ ਕੇ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਘਰੋਂ ਨਹੀਂ ਨਿਕਲਣ। ਮਲਵਾਦਾ ਦੀ ਪਹਾੜਾਂ ਵਾਲੀਏ ਐਡਾ ਵੱਡਾ ਰੌਂਗ ਨੰਬਰ ਲਾਦਾ ਸੀ। ਗੁੱਸਾ ਨਾ ਕਰੀ, ਗੱਲ ਹੈ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ ਕੇਸ ਵਿਗੜੇ ਹੀ ਸਮਝੋ। ਕਰਜ਼ੇ ਕੁਰਜ਼ੇ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਬੈਕੀ ਦੀ ਕੁੜੀ ਦੇ ਨਾਲ। ਪਹਿਲਾਂ ਤਾਂ ਉਹਦੇ ਕੋਲੇ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗ ਗਿਆ ਸਹੀ ਨੰਬਰ। ਚਿੱਟਾ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ, ਬਸ ਰੌਂਗ ਨੰਬਰ ਹੀ ਲਾਏ ਨੇ। ਆ ਭਾਈ ਜੀ, ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ। ਕੋਈ ਦੀ ਬਾਅਦ 'ਚ ਆ ਜਾਣਗੇ, ਲਿਖ ਲਾਂਗੇ। ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਆ ਲਓ। ਉਹ ਗੀਤਾ 'ਚ ਲਿਖਿਆ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨਹੀਂ, ਉਹ ਫਿਰ ਸਾਡੇ ਵੱਲ ਲਿਖ ਦਿਓ। ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਗੂਠਾ ਨਹੀਂ ਲਾਏਗਾ? ਨਹੀਂ ਲਾਉਂਗਾ ਗੂਠਾ। ਓਏ ਮੂਰਖੋ, ਤੁਸੀਂ ਕਿਉਂ ਕੁੱਟੀ ਜਾਂਦੇ ਵਿਚਾਰੇ ਨੂੰ? ਆਪਾਂ ਨੂੰ ਤਾਂ ਇਹਦਾ ਗੂਠਾ ਚਾਹੀਦਾ। ਚੁੱਪ, ਲਾ ਗੂਠਾ ਲਾ। ਜਿੱਥੇ ਜਿੱਥੇ ਚਾਹੀਦਾ ਲਾ ਲਈ। ਪਹਿਲਾਂ ਸਿਰਫ ਇਹਦੀ ਜ਼ਮੀਨ ਜਾਣੀ ਸੀ, ਹੁਣ ਪੂਰਾ ਘਰ ਕੱਟ ਜਾਊਗਾ। ਚਾਲ ਤੇਰੀ ਵੀ ਮੈਂ ਚੱਲ ਰਿਹਾ ਤੇ ਆਪਣੀ ਵੀ। ਅੱਧੀ ਰਾਤ ਹੋ ਗਈ, ਤੇਰਾ ਕੋਈ ਵੀ ਪਿਆਦਾ ਮੈਥੋਂ ਮਰ ਕਿਉਂ ਨਹੀਂ ਰਿਹਾ? ਜੰਗੀਰ ਸਿਆਂ, ਐ ਕਰ, ਪਹਿਲਾਂ ਉਹਨੂੰ ਅੰਦਰ ਵੜਨ ਦੇ, ਫੇਰ ਖੇਲ। ਇੰਨੀ ਕੁ ਗੱਲ ਬੜੀ ਲੇਟ ਸਮਝ ਆਈ। ਬਾਈ ਜੀ 75 ਨੇ ਫੇਰ मतलब दुश्मन जोरावर है। शतरंज बड़े कम दी खेड है। हाथी नूं अपने पाले चाउण दे। बड़े चर्चे सुने ने तेरी बहादुरी दे। बाई दी सेवा लई चाह पानी तैयार करो बई। जी बाई जी। टाइम होना ना जगीर सिंह, नशा पत्ता जिंदगी च कोई नहीं।
ਸਾਰਾ ਇਲਾਕਾ ਮੈਨੂੰ ਬਾਈ ਜੀ ਕਹਿੰਦਾ ਹੈ। ਖੈਰ ਕੋਈ ਗੱਲ ਨਹੀਂ, ਤੂੰ ਪਹਿਲੀ ਵਾਰੀ ਆਇਆ ਨਾ ਮੇਰੀ ਹਵੇਲੀ 'ਚ, ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਤੇਰੀ ਇੱਕ ਦੇ ਜ਼ੋਰ ਦੀ ਗੱਲ ਤਾਂ ਦੱਸਤੀ ਮੁੰਡਿਆਂ ਨੇ। ਮੇਰੇ ਵਾਲੀ ਖੇਡ ਦੇਖਦੇ ਆ, ਇੱਕ ਬਾਜੀ ਹੋ ਜੇ। ਖੇਡ ਲੈਨੇ ਆ। ਉਹ ਖੇਡਿਆਂ ਨੂੰ ਚਿਰ ਬਹੁਤ ਹੋ ਗਿਆ। ਆ ਲੈ, ਤਕੜਾ ਖਿਲਾੜੀਆਂ ਜੋ ਮੈਨੂੰ ਜਮਾਂ ਹੀ ਪਸੰਦ ਨਹੀਂ। ਚੱਕ ਲਿਆ ਮੋਰ ਬਣ ਕੇ ਮੇਰੀ ਗਿਰਗੀ ਦੇ ਵਿੱਚ। ਫੇਰ ਆ ਗਿਆ ਬੇ ਭਾਈ, ਛੇਤੀ ਕਰੋ, ਆ ਦੋਜੀ ਵੀ ਆ ਗਿਆ। ਆ ਛੇਤੀ ਨੂੰ, ਤੇਰਾ ਇੱਥੇ ਸਮਰਸੀਬਲ ਲੱਗਿਆ ਹੋਇਆ ਜਿਹਦੀ ਸੱਚ ਨੱਪਦੇ ਆ, ਮਾਰਦੀ ਨਾ ਕਾਹਨੂੰ ਸਮਰਸੀਬਲ ਤਾਂ ਠੇਕੇ ਲੱਗਾ, ਆਥਣੇ ਚੱਲੂ। ਕੀ ਗੱਲ ਚਾਚੀ, ਸਾਰਾ ਟੱਬਰ ਮੈਂ ਦਿਵਾਲੇ ਹੋਇਆ ਹੈ। ਹਾਏ, ਕੀ ਕਿਹਾ? ਪਹਿਲਾਂ ਕੰਨਾਂ ਚੋਂ ਇੱਕ ਢੁੱਕੇ ਜੇ ਕੱਢ ਲੈ। ਬੇ ਭਾਈ, ਪਾਠ ਸੁਣ ਲਈਦਾ ਘੜੀ। ਅੱਛਾ, ਕੀ ਕਹਿੰਦਾ ਸੀ ਤੂੰ? ਮੈਂ ਕਿਹਾ ਸਾਰਾ ਟੱਬਰ ਡਾਂਗਾ ਚੱਕੀ ਮੱਝ ਦੁਆਲੇ ਫਿਰਦਾ। ਕੀ ਗੱਲ? ਕੀ ਦੱਸਾਂ, ਬਾਹਲੀਓ ਹੱਥਲ ਹੈ। ਦੀਪਾ ਜੀ ਘਰੇ ਨਹੀਂ। ਮੋਦੀਆਂ ਤੰਦਾਂ ਚਾਚੀ, ਮੋਦੀਆਂ। ਤੂੰ ਆਪਦੇ ਲਾ ਲਿਆ ਕਰ। ਅੱਛਾ, ਇਹ ਕਿਹੜਾ ਪਾਠ ਹੋਇਆ? ਹਾਂ, ਉਹ ਖਰਜਾ ਸੱਪ ਲੜਨੀ ਏ, ਤੇਰੇ ਖੁੱਲੜੇ ਸਾਂਗ ਤੂੰ ਮਾਰ ਕੇ ਤੰਗਲੀ। ਨਾ ਤੇਰੇ ਖੁੱਲੜੇ ਕੌਣ ਛਾਂਗੂ, ਪਤਾ ਨਾ ਤੈਨੂੰ? ਮੈਂ ਤਾਂ ਨਿਆਣੇ ਤੋਂ ਕੋਈ ਹੋਰ ਹੀ ਗੱਲ ਸੁਣੀ ਐ। ਕਿਹੜੀ? ਪਹਿਲਾਂ ਮੈਂ ਸੁਣਿਆ ਪਿੰਡ ਦੇ ਨਿਆਣੇ ਤੈਨੂੰ ਲੇਡਾ ਲੇਡਾ ਕਹਿੰਦੇ ਆ। ਲੇਡਾ ਨਹੀਂ, ਛਲੇਡਾ ਕਹਿੰਦੇ ਹਨ। ਛਲੇਡਾ ਕੀ ਕਿਹਾ? ਛਲੇਡਾ, ਛਲੇਡਾ ਕਹਿੰਦੇ। ਸਲੇਡਾ? ਸਲੇਡਾ ਤਾਂ ਹੁੱਬ ਕੇ ਐਂ ਕਹਿੰਦਾ ਜਿਵੇਂ ਫੌਜ ਚੋਂ ਨਵਾਂ ਲੈ ਕੇ ਆਇਆ ਹੁੰਦਾ। ਉਹ ਤੇਰੇ ਲੜ ਜੱਦ ਮੂੰਹੀ ਸਪਣੀ ਚੰਦਰੀ ਦੇ। ਨਾ ਤੇਰੇ ਨਾ ਲੜ ਜੂ ਕੋਡੀਆਂ ਵਾਲਾ। ਆ ਤੇਰੀ ਜੱਗੀ ਸਿਆ ਕੀ ਆ? ਡੰਗਰ ਪਿਆਰ ਨਾਲ ਕਾਬੂ ਆਂਦਾ ਹੈ, ਪਿਆਰ ਨਾਲ। ਆ ਲੈ, ਆਪੇ ਚੋਲਾ ਜਿਆਦੇ ਤੱਤਾ ਆ। ਨਾ ਟੁੱਟ ਪੈਣਿਆ ਠਰਕੀਆ, ਆ ਉੱਤੇ ਤਾਂ ਫੁੱਲਾਂ ਵਾਲਾ ਕੁੜਤਾ ਚਾੜ ਰੱਖਦਾ ਹੈ। ਆ ਚਾਦਰਾ ਵੀ ਬਦਲ ਲਿਆ ਕਰ, ਜਾਏ ਖਣੇ ਦੀ ਉੱਲੀ ਜੰਮੀ ਪਈ ਐ। ਚਾਚੀ, ਤੇਰੀ ਨਜ਼ਰ ਹਰ ਵੇਲੇ ਮੇਰੇ ਚਾਦਰੇ ਤੇ ਹੀ ਰਹਿੰਦੀ ਹੈ। ਹੈ ਪਰ ਚਾਚੀ, ਇੱਕ ਗੱਲ ਹੈ, ਤੁਹਾਡੀ ਮੱਝ ਵੀ ਜੋ ਤੁਹਾਡੇ ਟੱਬਰ ਤੇ ਗਈ ਹੈ। ਚੰਗਾ ਹੋਇਆ ਇਹਨੇ ਦੁੱਧ ਨਹੀਂ ਦਿੱਤਾ, ਨਹੀਂ ਤਾਂ ਇਹਦਾ ਦੁੱਧ ਜਿਹਦੇ ਵੀ ਘਰ ਜਾਂਦਾ ਕਲੇਸ਼ ਹੀ ਪਾਉਂਦਾ। ਕਿਉਂ ਜੀ? ਚੰਗਾ ਭਾਈ, ਡਾਂਗਾ ਵੱਜਣ ਵਾਲੀਆਂ ਨੇ ਇਹਨੂੰ। ਡਾਂਗਾ ਵੀ ਖਾ ਲਾਂਗੇ। ਚਿਕਨ। ਇਹ ਵੀ ਵਿਚਾਰੇ ਸਾਰਾ ਦਿਨ ਟੈਕਸੀ ਚਲਾਉਂਦੇ ਨੇ ਤੇ ਰਾਤ ਨੂੰ ਸੈਫੀ ਨੂੰ ਠਾ ਠਾ ਕੇ ਦੁੱਧ ਪਿਆਉਂਦੇ ਨੇ। ਮੰਮਾ, ਪਾਪਾ ਕਿਧਰ ਹੋ? ਪਾਪਾ ਕਿਧਰ ਹੋ? ਲੈ ਵੇ ਰਿਸ਼ਤੇਦਾਰ, ਮੇਰੇ ਮੁੰਡੇ ਦਾ ਆ ਗਿਆ ਵਿਆਹ। ਤੇਰੇ ਸਾਰੇ ਟੱਬਰ ਨੇ ਨਾਨਕੇ ਦੇ ਫਰਜ਼ ਨਿਭਾਉਣੇ ਆ। ਚਿੰਤਾ ਹੀ ਨਾ ਕਰ, ਦੇਖ ਨਾਨਕਾ ਮੇਲ ਵੀ ਆਊ ਤੇ ਨਾਨਕ ਸ਼ੱਕ ਵੀ ਐਨ ਗੱਡਵੀਂ, ਪਰ ਮੇਰੀ ਸ਼ਰਤ ਹੈ ਇੱਕ। ਦੱਸੋ ਬਈ, ਵਿਆਹ ਪੂਰੇ ਰਸਮਾਂ ਰਿਵਾਜਾਂ ਨਾਲ ਹੋਊ ਜਿਵੇਂ ਹੁੰਦਾ ਸੀ ਪਹਿਲਾਂ। ਬਸ ਉਵੇਂ ਹੀ ਲੱਡੂ ਜਲੇਬੀਆਂ, ਚਾਦਰੇ ਕੁੜਤੇ, ਸੱਗੀ ਫੁੱਲ ਫੁਲਕਾਰੀਆਂ। ਦੇਖ ਪ੍ਰਾਹੁਣਿਆ, ਬਈ ਧਰਮ ਨਾਲ ਜੇ ਤੂੰ ਇੱਥੇ ਪੰਜਾਬ ਦਿਖਾ ਦੇ ਨਾ, ਸਵਾਦ ਹੈ ਜੀ। ਆ ਬਾਪੂ ਤਾਂ ਤੇਰਾ ਫੇਰ ਪਹੁੰਚ ਗਿਆ ਵੀ ਪੰਜਾਬ ਨੂੰ। ਇਹਨਾਂ ਦਾ ਸੱਚ ਵਿਆਹੀਆਂ ਆਪਣੇ ਪੇਕਿਆਂ ਨੂੰ ਨਹੀਂ ਯਾਦ ਕਰਦੀਆਂ ਜਿੰਨਾ ਇਹ ਪੰਜਾਬ ਨੂੰ ਯਾਦ ਕਰਦਾ। ਓਏ
ਤੁਹਾਡੇ ਬਾਪੂ ਨੇ ਤੁਹਾਡੀ ਕੋਈ ਦੂਜੀ ਬੇਬੇ ਤਾਂ ਨਹੀਂ ਰੱਖੀ ਪੰਜਾਬ? ਐ ਤਾਂ ਸਾਊ ਹੈ ਯਾਰ, ਐ ਕਾ ਤਾਂ ਕਹਿਣਾ। ਰਿਸ਼ਤੇਦਾਰਾ ਦੱਸ, ਤੂੰ ਪੰਜਾਬ ਜਾਣਾ? ਮੈਂ ਭੇਜੂ ਤੈਨੂੰ ਪੰਜਾਬ। ਲੈ ਸਾਡਾ ਬੁੜਾ ਲਵਾ ਦਿੰਦਾ ਪੰਜਾਬ ਦੇ ਵੀ। ਤੂੰ ਪੰਜਾਬ ਜਾਣਾ? ਮੈਂ ਭੇਜੂ ਤੈਨੂੰ ਪੰਜਾਬ, ਪਰ ਇੱਕ ਸ਼ਰਤ ਹੈ। मेरी मसाज करानी चल करा दूं पक्का भेजेगा ना? फिर कर ला पंजाब होन मैं आ रहा। ਇਹ ਨਿੰਮੋ ਮੇਰਾ ਕੁੜਤਾ ਸੀ, ਉਹ ਕਿੱਥੇ ਹੈ? ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ। ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ। ਜਾ ਲਿਆ ਦਿਖਾ ਮੈਨੂੰ। ਦੇਖ ਕੇ ਭੁੱਖ ਲੈਂਦੀ ਹੈ। ਆਹੋ। ਉਹ ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ, ਕਿੱਥੇ ਦੀ ਤਿਆਰੀ? ਕਿੱਧਰ ਨੂੰ ਚੱਲੇ? ਮੈਂ ਕਿੱਧਰ ਜਾਣਾ ਹੈ? ਹੈਂ? ਤੁਸੀਂ ਚੱਲੋ। ਤੂੰ ਕੀ ਦੇਖਦਾ ਬਿਟਰ ਬਿਟਰ? ਤੂੰ ਵੀ ਚੱਲ ਸਾਲਿਆ। ਉਹ ਚਾਚਾ ਕਮਾਲ ਹੈ, ਤੂੰ ਤਾਂ ਜਾਣੀ ਜਾਣਾ ਹੈ। ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ? ਹਾਂ। ਹੋਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ। ਸੱਚੀ? ਹਾਂ। ਫਿਰ ਦੇਖਦੇ ਕੀ ਹੋ, ਬੈਠੋ। ਬੈਠਦੇ ਆ। ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ? ਮੈਂ ਤੈਨੂੰ ਬੈਠਣ ਨੂੰ ਕਿਹਾ, ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ। ਇੱਥੇ ਬੈਠ। ਇੱਧਰ ਆ ਜਾ। ਅੱਛਾ ਜੀ। ਨਿੰਮੋ ਚਾਹ ਪਾਣੀ ਲਿਆਈ। ਹਾਂਜੀ ਡੈਡੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਏਦਾਂ ਕਿਉਂ ਝਾਂਕਦਾ ਹੈ? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਹੀ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਅਸੀਂ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ। ਇਹਦੀਆਂ ਡਰ ਨਾਲ ਅੱਖਾਂ ਐਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਤੇ ਮਗਰ ਤਾਂ ਨਹੀਂ ਕੋਈ ਡੰਗਰ ਪੱਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਐ ਹੀ ਹੋਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ ਹੈ, ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਤਾ ਜੀ? ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ। ਮੇਰੀ ਬੇਬੇ ਕਹਿੰਦੀ ਹੁੰਦੀ ਸੀ। ਅੱਛਾ ਜੀ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ? ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ ਮੈਂ ਤਾਂ ਲੈ ਲਿਆ ਸੀ। ਚਲੋ ਫਿਰ ਮੇਰਾ ਵੀ ਹੋ ਗਿਆ। ਹਾਂਜੀ ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਜਾ ਕੇ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ। ਇੱਕ ਮਿੰਟ ਇਹ ਆ ਫੜੋ। ਇਹ ਸ਼ਗਨ ਦੇ ਰਹੇ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ ਸੀ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ। ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਣਾ, ਉਹਨੂੰ ਕੱਟ ਕੇ ਲੈ ਜਾਣਾ ਹੈ। ਠੀਕ ਹੈ ਜੀ। ਕਰਾ ਲਿਓ ਇਲਾਜ। ਹਾਂਜੀ ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੁੱਧ ਦਾ ਗਲਾਸ ਫੜਾਉਂਦੀ ਦਾ ਨੀ ਹੱਥ ਕੁੱਟ ਲਿਆ ਜੇਠ ਨੇ। ਦੁੱਧ ਦਾ ਗਲਾਸ ਫੜਾਉਂਦੀ ਦਾ ਨੀ ਹੱਥ ਕੁੱਟ ਲਿਆ ਜੇਠ ਨੇ। ਉਹ ਮੱਖਣ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਰੁਕ। ਸਤਿ ਸ਼੍ਰੀ ਅਕਾਲ। ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2500 ਰੁਪਏ। ਹਾਂਜੀ। ਆ 2000 ਰੱਖ ਲੈ, 500 ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ ਤੂੰ ਫੁੱਫੜ ਲੱਗਦਾ ਨਹੀਂ ਬੋਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ। ਹੁਣ ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ। ਹਾਂ ਕੁਛ ਨਹੀਂ ਜੀ, ਤੁਸੀਂ ਰੱਖੋ ਜੀ। ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ। ਮੈਂ ਉਹ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾਂ। ਆਪਣੇ ਪੈਸੇ ਫੜ ਤੂੰ। ਚਲੋ ਐ ਕਰੋ ਜੀ ਫਿਰ 101 ਰੁਪਇਆ ਦੇ ਦਿਓ। ਮੈਂ ਦੁੱਧ ਦੇ ਪੈਸੇ ਦੇਣੇ ਐ, ਕੋਈ ਸ਼ਗਨ ਨਹੀਂ ਪਾਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ। ਖਰਚਾ ਤੇਰੀ ਖਰਚਾ ਹੁਣ ਜਾਈ ਨਾ। ਖਰਚਾ ਹੱਥ ਨਹੀਂ ਛੱਡਦਾ। ਉਹ ਨਹੀਂ। ਕਮਾਲ ਦੀ ਗੱਲ ਆ ਨਿਹਾਲ ਸਿਆਂ। ਮੈਂ ਆਪਣੇ ਦੁੱਖੜੇ ਸੁਣਾਉਣਾ,
ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਉਹ ਸੱਚੀ ਸਵਾਦ ਆ ਗਿਆ ਆ ਕੀਤੀ ਹੈ ਜੱਟਾਂ ਵਾਲੀ ਗੱਲ। ਪੰਗਾ ਪਿਆ ਕਬਰੇ ਕੁਬਰੇ ਨਹੀਂ, ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ, ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹ ਜੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ। ਇਹ ਬਿਨਾਂ ਸੋਚੇ ਇੱਥੇ ਆਇਆ, ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤਾਂ ਖਿਚਾ ਦਿਓ। ਉਹ ਪਿੰਡ ਤਾਂ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ। ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ। ਠੀਕ ਹੈ ਚਲੋ ਫਿਰ ਫੋਟੋ ਖਿਚਾਈਏ। ਡੈਡ ਫੋਟੋ ਕਰਨ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ। ਕਦੇ ਅਖਬਾਰ ਵੀ ਪੜ੍ਹ ਲਿਆ ਕਰ। ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ। ਸਾਲਾ ਓਪਰਾ ਜਿਹਾ ਫੀਲ ਹੋ ਰਿਹਾ। ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ ਸਾਲੀ ਬਾਲੀ ਕੈਮਾ ਸਿਰਾ ਹੀ ਲਾਈ ਜਾਂਦੀ ਆ। ਫੋਟੋ ਵੀ ਟਪਾਤੀ ਇਹਨੇ ਤਾਂ। ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ, ਅਨਾਰ, ਫੁੱਲਝੜੀਆਂ, ਬੰਬ, ਗੋਲੇ। ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ। ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਂਡ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਆ ਵੀ ਤਾਂ ਸਲਾਹਾਂ ਹੀ ਬਣਦੀਆਂ ਨੇ। ਪਰ ਆ ਸਾਲੇ ਕਾਲੇ ਪੀਲੇ ਜਿਹੇ ਕੌਣ ਨੇ ਚਾਚਾ ਜੀ? ਇਹਦਾ ਪਾਪਾ ਐਮਪੀ ਉਮਪੀ ਆ। ਉਹ ਯਾਰ ਛੱਡ ਐਮਪੀ ਉਮਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ। ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਵੜ ਕੇ ਫੁਹਾਰਾ ਜੀ। ਫਵਾਰਾ ਫੁਵਾਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦਿਖਦੀ ਨਹੀਂ ਜੀ। ਉਹ ਵੀ ਦਿਖ ਜੋ ਕਿਤੇ ਨਾ ਕਿਤੇ। ਆਹੋ ਖੜੀ ਆ ਸਾਹਮਣੇ। ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ। ਹਾਂ ਹਾਂ ਤੂੰ ਘਬਰਾ ਨਾ। ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਹੈ ਨਾ, ਮੰਨ ਜਾਏਗੀ ਤੂੰ ਵੀ। ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ। ਖਿੱਚਦੇ ਸਤਿ ਸ਼੍ਰੀ ਅਕਾਲ ਜੀ। ਦੇਖੀ ਫੋਟੋ ਬਹੁਤ ਸੋਹਣੀ, ਬਹੁਤ ਸੋਹਣੀ। ਮੈਨੂੰ ਦਿਖਾਓ। ਦੇਖ ਲੈ ਕਿਆ ਕਮਾਲ ਦੀ ਫੋਟੋ ਖਿੱਚੀ ਹੈ। ਮੰਨਦਾ ਹੁਣ? ਆਈ ਕਿੱਦਾਂ? ਕਿਉਂ ਇਹ ਤੇਰੀ ਫੋਟੋ ਹੈ? ਉਹ ਕਾਲੇ ਨੇ ਫੋਟੋ ਖਿੱਚੀ ਮੇਰੀ। ਯਾਰ ਤੂੰ ਕਾਲੇ ਨੂੰ ਕਿਉਂ ਦੇਖ ਰਿਹਾ? ਤੂੰ ਆਪਣੀ ਫੋਟੋ ਦੇਖ। ਐ ਲੱਗਦਾ ਜਿਵੇਂ ਜਵਾਨੀ ਦਾ ਧਰਮਿੰਦਰ ਹੋਵੇ। ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਹੈ? ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ ਕੁੜੀ ਵੀ ਲੱਭ ਜੂਗੀ। ਉਹ ਖੜੀ ਹੈ ਤੇਰੀ ਰਵੀਨਾ ਟੰਡਨ। ਗੈਟ ਦ ਕਾਰਡ ਪਲੀਜ਼। ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ ਤਾਂ ਹੋ ਜਵੇ ਪਿੰਡ 'ਚ। ਉਹ ਹੋ ਜੂ ਤਾਂ ਨੇ। ਹੁਣ ਤੂੰ ਜਾ। What are you saying? Thank God for that. No. ਜੋ ਹੀ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ। One sec. ਅਜੇ ਨਾ ਕਰੀ। ਠਹਿਰ ਥੋੜਾ ਜਾ। Yeah, like that. ਮੈਂ ਕਹਾਂਗਾ 1 2 3। Oh damn! I missed her. ਹਲੇ ਮੈਂ ਤੈਨੂੰ ਕਹੇ ਨਹੀਂ, ਤੂੰ ਪਹਿਲਾਂ ਹੀ ਕੋੜਾ ਦੱਬਤਾ। ਬਣ ਗਈ ਵੱਡੀ ਫੋਟੋਗ੍ਰਾਫਰ। ਦਿਖਾਈ। ਬਹੁਤ ਸੋਹਣੀ, ਬਹੁਤ ਸੋਹਣੀ। ਦੇਖ ਲੈ। ਆ ਕੀ ਸੋਹਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ। ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ।
यस। ओह गॉड डैड नहीं यार। ओए डैड थप्पड़ काते मारिया? ਉਹ ਤੈਨੂੰ ਆਪਣੇ ਪਿਓ ਦੀ ਕੋਈ ਇੱਜ਼ਤ ਨਹੀਂ ਹੈ? ਤੂੰ ਮੇਰਾ ਫੋਨ ਕੱਟਦਾ? डैडी मैं फोटो खींच ਤੈਨੂੰ ਫੋਟੋ ਦੀ ਪਈ ਹੈ? ਤੈਨੂੰ ਆਪਣੇ ਪਿਓ ਦੀ? ਚਾਚਾ ਜੀ 1 ਮਿੰਟ ਫੋਟੋ ਦਿਖਾ यार फोटो खींचनी हुई डैडी फोन करी ਜਾਂਦਾ ਸੀ ਵਿੱਚ। ਗੁੱਸਾ ਹੀ ਬੜਾ ਚੜਿਆ ਹੋਇਆ ਮੈਨੂੰ ਤਾਂ ਹੁਣ ਤੇਰੀ ਤੈਨੂੰ ਇੱਜ਼ਤ ਨਹੀਂ ਹੈ ਆਪਣੇ ਪਿਓ ਦੀ? ਚਾਚਾ ਜੀ ਕਾਫੀ ਕਿੱਥੇ ਆ? ਮੈਂ ਫਿਰ ਕਾਫੀ ਦਾ ਨਾ ਆਈਡੀਆ ਹੀ ਕੈਨਸਲ ਕਰ ਦਿੱਤਾ। ਮੈਂ ਸੋਚਿਆ ਕਾਫੀ ਨਾਲੇ ਤਾਂ ਮੂੰਹ ਬੇਸਵਾਦ ਹੋ, ਨਾਲੇ $8 ਲੱਗ ਜੂ। ਮੈਂ ਨਾ 2 ਨਿੰਬੂ ਲੈ ਲਏ, ਆਪਾਂ ਘਰ ਜਾ ਕੇ ਸ਼ਿਕੰਜੀ ਵੀ ਪੀਵਾਂਗੇ। ਮੈਨੂੰ ਮਾਫ ਕਰੋ, ਮੇਰੇ ਜੋੜੇ ਹੱਥ। ਮੇਰੀ ਇੱਕ ਹੈਲਪ ਕਰੋਗੇ ਤੁਸੀਂ? ਕੀ? ਮੇਰੀ ਕੋਈ ਹੈਲਪ ਨਾ ਕਰਿਓ। ਹਾਂ ਮੈਂ ਤਾਂ ਸਟੈਂਡ ਲਿਆ ਹੀ ਆ ਹੁਣ। स्लो डाउन डैड। ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ। ਓ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਕਰੀ ਫਿਰਦੀਆਂ ਹੈ। ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ 'ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ, ਮੱਖਣ ਨਿਕਲੇ ਉਸਗਾ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, 2 ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ, ਪਰ ਹੁਣ ਤੂੰ ਜਾ। ਕਿਉਂ? 11 ਵਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਹੈ ਕਿ ਮਿੰਨੀ ਬੱਸ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ। ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ, ਤੇਰੀ ਬੱਸ ਹੋ ਜੂ। ਜਾ। ਸਤਿ ਸ਼੍ਰੀ ਅਕਾਲ ਜੀ, ਪੈਰੀ ਪੈਨਾ ਜੀ। ਲੱਗਦਾ ਪੈਰੀ ਪੈਂਦੇ ਦਾ। ਤੈਨੂੰ ਕਿੰਨੀ ਵਾਰ ਸਮਝਾਇਆ ਬਈ ਤੂੰ ਬਾਹਰ ਹੀ ਰਿਹਾ ਕਰ, ਦਰਵਾਜ਼ੇ ਤੋਂ ਅੰਦਰ ਨਾ ਵੜਿਆ ਕਰ। ਨਾ ਇਸ ਵੇਲੇ ਦੁੱਧ ਪਾਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ ਅਜੇ ਫਿਰ ਮੈਨੂੰ ਪੱਕਾ ਪਤਾ ਸੀ ਬਈ ਮੇਰਾ ਅੜਿਆ ਗੱਡਾ ਤੂੰ ਹੀ ਕੱਢੇਗਾ। ਮੈਂ ਤਾਂ ਗੁੱਡੀ ਵੀ ਕੱਢਣ ਨੂੰ ਫਿਰਦਾ ਜੀ। ਹਾਂ ਹਾਂਜੀ ਕੁਛ ਨਹੀਂ ਜੀ। ਅੱਛਾ ਐ ਦੱਸ, ਉਹ ਜਿਹੜੀ ਕੁੜੀ ਤੂੰ ਮੇਰੇ ਵਾਸਤੇ ਦੇਖ ਰਿਹਾ ਉਹ ਫਿੱਟ ਹੈ? ਮੈਂ ਤੁਹਾਡੀ ਨਹੀਂ ਜੀ, ਆਪਣੇ ਰਿਸ਼ਤੇ ਦੀ ਗੱਲ ਕਰਨਾ ਆ। ਆਪਣੇ ਰਿਸ਼ਤੇ ਦੀ ਗੱਲ ਕਰਨਾ ਆਇਆ ਤਾਂ ਆਪਣੇ ਘਰ ਕਰ, ਇੱਥੇ ਕੀ ਕਰਨ ਆ ਗਿਆ ਤੂੰ? ਨਹੀਂ ਜੀ, ਮੈਂ ਆਪਣੇ ਵੱਲੋਂ ਤੁਹਾਡੇ ਰਿਸ਼ਤੇ ਦੀ ਗੱਲ ਕਰਨਾ ਆਇਆ ਜੀ। ਅੱਛਾ ਅੱਛਾ ਹਾਂਜੀ। ਇੱਕ ਗੱਲ ਤਾਂ ਦੱਸ ਮੱਖਣਾ, ਹਾਂਜੀ ਕੁੜੀ ਦੀ ਉਮਰ ਕੀ ਹੈ? 38 ਜੀ। ਮੈਂ ਉਮਰ ਪੁੱਛੀ ਹੈ, ਕਮਰ ਨਹੀਂ ਪੁੱਛੀ। ਉਮਰ ਤਾਂ 38 ਹੈ ਜੀ, ਕਮਰ 48 ਹੈ। ਭਾਰ ਕਿੰਨਾ ਕੁੜੀ ਦਾ? ਤੁਸੀਂ ਤੋਲ ਕੇ ਰਿਸ਼ਤਾ ਕਰਦੇ ਹੋ ਜੀ? ਨਹੀਂ, ਇਹ ਵੀ ਤਾਂ ਦੇਖਣਾ ਹੁੰਦਾ ਬਈ ਮੇਰੀ ਸਾਈਕਲ ਚੱਲੇਗੀ ਉਹਦਾ ਭਾਰ ਕੇ ਨਹੀਂ। ਕੋਈ ਨਾ ਜੀ, ਇੱਕ ਜਣਾ ਚੜ ਜਾ ਕਰੋ ਜੀ। ਅੱਛਾ ਅੱਛਾ, ਇੱਕ ਗੱਲ ਦੱਸ। ਹਾਂਜੀ। ਕੁੜੀ ਵਿਆਹੀ ਤਾਂ ਨਹੀਂ ਹੋਈ ਪਹਿਲਾਂ? ਨਾ ਜੀ, ਕਿੱਥੇ। ਬਸ 2-3 ਵਾਰੀ ਭੱਜੀ ਹੈ ਕਿਸੇ ਦੇ ਨਾਲ। ਫਿਰ ਮੁੜੀ ਕਿਵੇਂ? ਬਾਜੀ ਜਿਹੜਾ ਲੈ ਕੇ ਜਾਂਦਾ ਸੀ ਉਹੀ ਹੱਥ ਜੋੜ ਕੇ ਛੱਡ ਜਾਂਦਾ ਸੀਗਾ। ਫਿਰ ਮੇਰੇ ਵੱਲੋਂ ਵੀ ਹੱਥ ਜੋੜੇ ਦੇਖ ਲੈ। ਤੂੰ ਹੁਣ ਇੱਥੋਂ ਨਿਕਲ ਜਾ, ਮੇਰੀ ਤਾਂ ਸਾਰੀ ਉਮਰ ਛੱਡ ਛਡਾਈ ਦੇ ਵਿੱਚ ਹੀ ਨਿਕਲ ਜਾਊਂਗੀ। ਹਾਂ, ਜੇ ਕੋਈ ਚੱਜ ਦਾ ਰਿਸ਼ਤਾ ਮਿਲਿਆ ਤਾਂ ਹੀ ਇੱਥੇ, ਨਹੀਂ ਚੱਲ ਦਫਾ ਹੋ ਇੱਥੋਂ। ਪਸੰਦ ਨਹੀਂ ਆਈ ਜੀ? ਪਸੰਦ? ਮੈਂ ਮਾਰੂ ਜੁੱਤੀਆਂ ਤੇਰੇ। ਆਪਾਂ ਇਹਨੂੰ ਉਹਦੇ ਗੇਟ 'ਚ ਪਾ ਦੇਣਾ ਤੇ ਤਿਲਕ ਨੇ ਆਪੇ ਜਾਣਾ। ਲੈ ਮੈਂ ਸਮਝ ਗਿਆ। ਯੈਸ, ਮਤਲਬ ਆਪਾਂ ਆਪਣੇ ਬਾਈ ਨੂੰ ਸ਼ਿਕਾਰੀ ਬਣਾ ਕੇ ਯੈਸ ਹਰੇ ਭਰੇ ਜੰਗਲ ਦੇ ਵਿਚਕਾਰ ਸੁੱਟ ਦੇਣਾ। ਯੈਸ, ਤੇ ਫਿਰ ਕੰਨ 'ਚ ਮਾਰ ਲਿਆ ਫੂਕ। ਯੈਸ, ਹੁਣ ਇੱਥੇ ਖੁੱਲ ਕੇ ਕਰ ਜੰਗਲ ਪਾਣੀ। ਬੜਾ ਪੁੱਤਰ ਆਇਆ ਜੰਗਲ ਪਾਣੀ ਨਹੀਂ, ਨਿਸ਼ਾਨੇਬਾਜ਼ੀ। ਤੁਸੀਂ ਆਪਣੀ ਨਿਮੇੜ ਕੇ ਮੇਰੇ ਲਈ ਆ ਜਿਓ। ਆ ਗਏ ਆ ਗਏ ਆ ਗਏ। ਸ਼ੈਫੀ ਡਾਰਲਿੰਗ। ਗੱਲ ਇਹ ਡਾਰਲਿੰਗ, ਸਾਡਾ ਯਾਰ ਲੱਕੀ, ਉਹਨੂੰ ਤੂੰ ਆਪਣੇ ਲਪੇਟੇ 'ਚ ਲੈਣਾ। ਜੇ ਤੂੰ ਸਾਡੇ ਯਾਰ ਲੱਕੀ ਨੂੰ ਪਟਾਉਣ 'ਚ ਕਾਮਯਾਬ ਹੋ ਗਈ ਨਾ, ਸਾਰੀ ਜ਼ਿੰਦਗੀ ਕੋ ਕੰਮ ਕਰਨ ਦੀ ਲੋੜ ਨਹੀਂ। Oh really? ਕੱਲ ਮਿਲਣਾ ਤੈਨੂੰ। कल ਤਾਂ ਮੇਰੀ ਲੁਧਿਆਣੇ ਬਹੁਤ ਇੰਪੋਰਟੈਂਟ ਮਾਡਲਿੰਗ ਅਸਾਈਨਮੈਂਟ ਹੈ। ਤਾਂ ਫੇਰ ਕੀ ਹੋ ਗਿਆ, ਅਸੀਂ ਲੁਧਿਆਣੇ ਆ ਜਾਵਾਂਗੇ। ਲੁਧਿਆਣਾ ਕਿਤੇ ਵੈਸਟ ਇੰਡੀਜ਼ 'ਚ ਆ, ਕਿਉਂ ਜੀ? ਆ ਗਏ ਆ ਗਏ ਆ ਗਏ।
ਫੋਨ ਚੁੱਕੋ ਸੁਖੀ ਤੁਸੀਂ ਕੀ ਕਰਦੇ ਪਏ ਹੋ? ਮੈਂ ਐਕਸਰਸਾਈਜ਼ ਕਰ ਰਿਹਾ ਤੈਨੂੰ ਪਤਾ ਐਕਸਰਸਾਈਜ਼ ਮੈਂ ਕਦੇ ਮਿਸ ਨਹੀਂ ਕੀਤੀ ਹਲੇ ਕੱਲ ਹੀ ਤਾਂ ਸ਼ੁਰੂ ਕੀਤੀ ਹੈਲੋ ਹੈਲੋ ਭਾਬੀ ਜੀ। ਸਤਿ ਸ਼੍ਰੀ ਅਕਾਲ ਡਿੰਪੀ ਬਾਜੀ। ਸੌਰੀ ਕੌਣ ਮਿਸਿਸ ਸਿੱਧੂ? ਹਾਂਜੀ ਬੋਲ ਰਹੀ ਆ। ਤੁਸੀਂ ਕੌਣ ਬੋਲ ਰਹੇ ਹੋ? ਆਪਣਾ ਮੈਂ ਸੰਧੂ ਬੋਲ ਰਿਹਾ ਜੀ। ਆਪਣੇ ਸਿੱਧੂ ਸਾਹਿਬ ਹੈਗੇ ਨੇ? ਹਾਂਜੀ ਹਾਂਜੀ ਹੈਗੇ ਨੇ। ਜੱਸੀ ਹਾਂਜੀ ਕਿਸੇ ਸੰਧੂ ਸਾਹਿਬ ਦਾ ਫੋਨ ਹੈ। ਸੰਧੂ ਦਾ ਫੋਨ ਆ ਗਿਆ ਕੀ ਕੰਮ ਪੈ ਗਿਆ ਮੇਰੇ ਨਾਲ ਹੈਲੋ ਸੰਧੂ ਸਾਹਿਬ ਓਏ ਹੁਣ ਜੋ ਜੀ ਕਰਦਾ ਬੋਲੀ ਚੱਲ ਹੋ ਜਾ ਸ਼ੁਰੂ। ਨੋ ਸੈਟਰਡੇ ਸੰਡੇ ਤਾਂ ਮੇਰੇ ਘਰ ਅੱਗ ਲੱਗ ਜੇ ਮੈਂ ਤਾਂ ਨਾ ਘਰੋਂ ਬਾਹਰ ਨਿਕਲਾਂ ਉਹ ਨਹੀਂ ਭਾਜੀ ਕੀ ਹੋ ਜਾਏਗਾ 15-20 ਲੱਖ ਰੁਪਈਆ ਮੈਨੂੰ ਪਤਾ ਹੁੰਦਾ ਤੇ ਵੈਸੇ ਬਹੁਤ ਹੈ ਪਰ ਕੋਈ ਗੱਲ ਨਹੀਂ ਭਾਜੀ ਪੈਸਾ ਸਭ ਕੋਈ ਥੋੜਾ ਹੁੰਦਾ ਹੈ ਕੀ ਹੋ ਜਾਏਗਾ ਬਾਤ ਗਰੀਬ ਹੋ ਜਾਾਂਗੇ ਘਰ ਬਾਹਰ ਵਿਕ ਜਾਏਗਾ ਸੜਕਾਂ ਤੇ ਆ ਜਾਾਂਗੇ ਨਾ ਕੋਈ ਗੱਲ ਨਹੀਂ ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਨਹੀਂ ਪੜਾਵਾਂਗਾ ਕਨਵੈਂਟ ਵਿੱਚ ਸਰਕਾਰੀ ਸਕੂਲ 'ਚ ਪੜਾ ਲਾਂਗਾ ਯਾਰ ਮੈਂ ਪੜ੍ਹ ਲਿਖ ਕੇ ਵੀ ਤਾਂ ਉਹਨੇ ਵੀਕਐਂਡ ਤੇ ਘਰੇ ਹੀ ਰਿਹਾ ਕਰਨਾ ਵਾਈਫ ਕੋਲ ਹੀ ਨਹੀਂ ਭਾਜੀ ਕੋਈ ਗੱਲ ਨਹੀਂ ਯਾਰ ਮੇਰੀ ਵਾਈਫ ਲੋਕਾਂ ਦੇ ਸਵੈਟਰ ਬੁਣ ਲਿਆ ਕਰੇਗੀ ਲੋਕਾਂ ਦੇ ਸੂਟ ਸੀ ਲਿਆ ਕਰੇਗੀ ਲੋਕਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਪੜਾ ਲਿਆ ਕਰੇਗੀ ਯਾਰ ਸੈਟਰਡੇ ਸੰਡੇ ਨੋ ਕਮ ਓਕੇ ਬਾਏ ਸੁਣੋ ਜੀ ਇੰਜ ਕੰਮ ਨੂੰ ਥੋੜੀ ਮਨਾ ਕਰੀਦਾ ਕੰਮ ਤੇ ਕੰਮ ਹੁੰਦਾ ਹੈ ਤੁਸੀਂ ਲੁਧਿਆਣੇ ਜਾ ਕੇ ਮੀਟਿੰਗ ਕਰ ਆਓ ਮੈਂ ਫਿਰ ਛੇਤੀ ਆ ਜਾਣਾ ਮੁੜ ਕੇ ਤੈਨੂੰ ਮੈਂ ਦੱਸਾਂ ਮੀਟਿੰਗ ਵਿੱਚ ਰਹਿੰਦੀ ਰਹਿ ਜਵੇ ਆਹੋ ਸੋ ਸਵੀਟ ਓ ਜਾ ਯਾਰ ਰੋਕ ਡੱਬੀਆਂ ਇਕੱਠਿਆਂ ਨੇ ਤੇ ਕੱਢੀ ਕੱਲਾ ਕੱਲਾ ਜਾਂਦਾ ਇਕੱਠੇ ਮਾਮਾ ਸਵਾਦ ਆ ਗਿਆ ਬਾਈ ਗॉड ਓਏ ਗੱਲ ਸੁਣ ਮੈਂ ਤੇਰਾ ਮਾਮਾ ਕਿਵੇਂ ਹੋਇਆ ਤੂੰ ਤੇ ਸੀਰੀਅਸ ਹੀ ਹੋ ਗਿਆ ਗੱਲ ਪਤਾ ਕੀ ਹੈ ਰਿਸ਼ਤਿਆਂ ਤੋਂ ਬਹੁਤ ਦੂਰ ਬੈਠੇ ਆ ਮਾਮਾ ਤੈਨੂੰ ਮਾਮਾ ਕਹਿ ਕੇ ਜਿਹੜਾ ਮਨ ਖੁਸ਼ ਹੋ ਜਾਂਦਾ ਹੋਰ ਕੀ ਹੈ ਰਿਸ਼ਤਿਆਂ ਨੂੰ ਤਾਂ ਮੈਂ ਵੀ ਤਰਸਿਆ ਪਿਆ ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ ਇੱਥੋਂ ਠਰ ਜਾਂਦਾ ਸੱਚੀ ਪੰਜਾਬ ਜਾਣ ਨੂੰ ਤਰਸਿਆ ਪਿਆ ਲੈ ਯਾਰ ਇੱਕ ਤਾਂ ਮੈਨੂੰ ਸਾਲਾ ਪੰਜਾਬੀਆਂ ਦੀ ਆਹ ਗੱਲ ਹੀ ਨਹੀਂ ਸਮਝ ਆਈ ਹੁਣ ਤਾਈਂ ਜਿਹੜੇ ਤਾਂ ਕੈਨੇਡਾ ਬੈਠੇ ਆ ਉਹ ਪੰਜਾਬ ਜਾਣ ਨੂੰ ਤਰਸੇ ਵੇ ਆ ਜਿਹੜੇ ਇੰਡੀਆ ਬੈਠੇ ਆ ਉਹ ਕੈਨੇਡਾ ਆਉਣ ਨੂੰ ਮਰਦੇ ਆ ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਵਾਸਤੇ ਨਾ ਇੱਕ ਬਹੁਤ ਲੰਮੀ ਪੀਂਘ ਹੋਣੀ ਚਾਹੀਦੀ ਹੈ ਝੂਠੇ ਮਾਟੇ ਵਾਲੀ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਮਾਟੇ ਮੈਂ ਤਾਂ ਪੀਂਗੀ ਦਾ ਰਸਤਾ ਨਾ ਉਡਾ ਲਈ ਓਏ ਤੇਰੇ ਸਹੁਰਿਆਂ ਕਿਹੜੀ ਪ੍ਰਿੰਟ ਲੜ ਗਈ ਹੁਣ ਓਏ ਹਾਂ ਲੜੇ ਨਾ ਆ ਅਲੀਜਾਬਤ ਰਾਣੀ ਜਾਣ ਵੇਲੇ 18 ਕਿਸ਼ਤਾਂ ਗਣਾ ਗਈ ਅਗੇ ਭਰ ਦਿਓ ਹੁਣ ਸਮਝ ਨਹੀਂ ਆਉਂਦੀ ਵੀ ਕਿਸ਼ਤ ਭਰਨ ਨੂੰ ਪੈਸੇ ਕਿੱਥੋਂ ਆਉਣਗੇ ਕਿਸ਼ਤਾਂ ਭਰੀਆਂ ਜਾਣਗੀਆਂ ਤੁਹਾਡੀਆਂ ਕਿਸ਼ਤਾਂ ਉਹ ਭਰੂ ਉੱਪਰ ਵਾਲਾ ਨੋ ਥੱਲੇ ਵਾਲਾ ਓ ਮਾਮਾ ਆ ਕਾਰਪੇਟ ਤੋਂ ਥੱਲੇ ਵੀ ਕੁਝ ਹੁੰਦਾ ਉਹ ਵੀ ਦੇਖ ਲਓ ਕਾਰਪੇਟ ਤੋਂ ਥੱਲੇ ਹੈਗੀ ਬੇਸਮੈਂਟ 'ਚ ਤੁਸੀਂ ਰੱਖਿਆ ਕਿਰਾਏਦਾਰ ਉਹਨੇ ਸਾਲੇ ਨੇ 3 ਮਹੀਨੇ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ ਉਹਦੀ ਜਾ ਕੇ ਸੰਗੀ ਫੜੋ ਉਹ ਤਾਂ ਸਾਲਾ 2 ਕਿਸ਼ਤਾਂ ਵੱਧ ਮੈਨੂੰ ਥੋੜੀ ਹੈ ਬਾਕੀ ਭਾਈ ਆਪੋ ਆਪਣੇ ਦਮ ਦੀ ਗੱਲ ਹੁੰਦੀ ਹੈ ਹੁਣ ਜੇ ਮੈਂ ਥੋੜੀ ਥਾਂ ਤੇ ਹਾਂ ਮੈਂ ਤੇ ਐਸਾ ਜਾ ਕੇ ਸੰਗੀ ਦੇ ਵਿੱਚ ਗੁੱਠਾ ਦਿਮਾਗ ਲੈ ਦੇ ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ ਮੈਂ ਤੇ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਣਾ ਜਿਹੜੇ ਸਾਲੇ ਬਾਅਦ ਚ ਸੋਚਦੇ ਆ ਅਸੀਂ ਤੇ ਇਹਦੇ ਕਿਰਾਏਦਾਰੀ ਹੈ ਨਹੀਂ ਸਾਤੋਂ ਕਾਹਦੇ ਲੈ ਗਿਆ ਹੁਣ ਤੁਹਾਡੇ ਅੱਲੇ ਪੱਲੇ ਹੈ ਨਹੀਂ ਕੁਛ ਤਾਂ ਭਾਈ ਅਸੀਂ ਕੀ ਕਰ ਸਕਦੇ ਚੁੱਪ ਓਏ ਅੱਲੇ ਪੱਲੇ ਕਿਉਂ ਨਹੀਂ ਅੱਜ ਵੈਰੀਆਂ ਦੇ ਸਿਰ ਤੇ ਨੱਚਣਾ ਚੱਲ ਬਈ ਸ਼ੁਰੂ ਲੈ ਆ ਗਿਆ ਓਏ ਕੀ ਆ ਇਹ ਉਹ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ ਵੈਰੀ ਕੌਣ ਹੈ ਕਿਰਾਏਦਾਰ ਰਹਿੰਦਾ ਕਿੱਥੇ ਹੈ ਬੇਸਮੈਂਟ 'ਚ ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ ਤੇ ਨੱਚਦੇ ਹੋ ਜਾ ਵੀ ਸ਼ੁਰੂ ਓਏ ਦੇਖੋ ਤਾਂ ਸਹੀ
ਚਾਚੀ ਤੇਰਾ ਦਿਮਾਗ ਖਰਾਬ ਆ? ਕਿੱਥੇ ਰਿਸ਼ਤਾ ਕਰਾਉਣ ਲੱਗੀਆਂ? ਉਹ ਕੱਟੇ ਤੇ ਕਾਠੀ ਪਾਉਣ ਲੱਗੀਆਂ। ਕੱਟ ਤੇ ਵੀ ਤੇ ਪਈਆਂ ਹੀ ਆ। ਕਾਠੀ ਘੋੜਿਆਂ ਤੇ ਪੈਂਦੀ ਹੁੰਦੀ ਆ, ਕਟੜੂਆਂ ਤੇ ਨਹੀਂ। ਮਾਰ ਐਡੀ ਸੋਹਣੀ ਆ, ਕੀ ਘਾਟਿਆ ਇਹਦੇ ਚ? ਨਹੀਂ ਸੋਹਣੀ ਤੇ ਬਹੁਤ ਹੈ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ। ਪਰ ਵੇਖੋ ਨਾ, ਮੁੰਡੇ ਦਾ ਸੁੱਖ ਨਾਲ ਪਹਿਲਾ ਵਿਆਹ, ਦੂਜਾ ਹੋਵੇ ਤੇ ਬੰਦਾ ਕਹਿੰਦਾ ਵੀ ਚਲੋ ਚਲੋ। ਕੁੜੀ ਤਾਂ ਸੋਹਣੀ ਹੈ। ਲੈ ਤੂੰ ਵੀ ਦੇਖ ਲੈ। ਸੋਹਣੀ ਹੀ ਹੋਊ, ਆਪਾਂ ਦਾ ਤਾਂ ਕੋਈ ਚੀਜ਼ ਨਿੰਦੀ ਹੋਈ ਨਹੀਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਇਹ ਕੰਮ ਦੀ ਗੱਲ ਕਰਨੀ ਹੁੰਦੀ ਹੈ ਬੇਰੜਾ ਨੂੰ ਵਿੱਚ ਕਿਉਂ ਬਿਠਾਉਂਦੇ ਹੋ ਯਾਰ? ਉਹ ਯਾਰ ਇਹਨਾਂ ਨੂੰ ਸਾਈਡ ਤੇ ਬਿਠਾ ਦਈਏ ਤੇ ਗੰਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ। ਮਾਤਾ ਚਾਚੀ ਦੀਆਂ ਗੱਲਾਂ ਚ ਆਉਣ ਦੀ ਲੋੜ ਨਹੀਂ। ਅਸੀਂ ਲਾਡੀ ਦਾ ਵਿਆਹ ਇੱਥੇ ਨਹੀਂ ਹੋਣ ਦੇਣਾ। ਆਪੇ ਮੈਂ ਆਪਣੇ ਸਹੁਰੇ ਮੂਹਰੇ ਹੱਥ ਪੈਰ ਜੋੜ ਕੇ ਇਹਦੇ ਲਈ ਕੁੜੀ ਲਿਆ ਦੋ। ਨਾ ਹੁਣ ਤੱਕ ਹੱਥ ਪੈਰ ਕਿਉਂ ਨਾ ਜੋੜੇ ਤੂੰ? ਨਾ ਅੱਜ ਤੱਕ ਦਿੱਤੀ ਕਿਸੇ ਨੇ ਇਸ ਨੂੰ ਕੁੜੀ। ਓਏ ਦਲਜੀਤ, ਆ ਮਿਹਨਤ ਵਾਲੀ ਗੱਲ ਹੈ। ਆਪਣੇ ਪੇਕੇ ਜਾ ਕੇ ਵੇਖ ਕੋਈ ਬਚੀ ਖੁਚੀ ਕੁੜੀ ਸਾਈਡ ਤੇ ਲੱਗੀ ਹੋਵੇ ਤੇਰੇ ਤੋਂ ਛੋਟੀ। ਇਹ ਤਾਂ ਛੋਟੀ ਹੋਰ ਕੀ ਹੋਊ? ਦੋਵੇਂ ਜਣੇ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ। ਤੁਹਾਡੀ ਮਾਂ ਬੋਲੇ ਨਾ ਬੋਲੇ ਪਰ ਮੈਂ ਚੁੱਪ ਨਹੀਂ ਰਹਿਣਾ। ਮੈਨੂੰ ਪਤਾ ਜਿਹੜੇ ਤੁਹਾਨੂੰ ਚਮੂਣੇ ਲੜ ਰਹੇ ਦੋਵਾਂ ਜਾਣਿਆਂ ਨੂੰ ਮਾਰ ਇਹਦੀ ਜ਼ਮੀਨ ਦੱਬਣ ਨੂੰ ਫਿਰਦੇ ਜੇ। ਚਾਚੀ ਸਾਡੇ ਭਰਾਵਾਂ ਦੇ ਵਿੱਚ ਸਿੰਘ ਨਾ ਫਸਾ ਦੀ। ਲਾਲਾ ਜਿਹੜੇ ਇਲਜ਼ਾਮ ਲਾਉਣੇ ਆ, ਪਰ ਅਸੀਂ ਇਹਦਾ ਵਿਆਹ ਇੱਥੇ ਨਹੀਂ ਹੋਣ ਦੇਣਾ। ਪਾ ਤੂੰ ਕਿਉਂ ਘੁੰਗਣੀਆਂ ਪਾ ਕੇ ਬੈਠਾ ਮੂੰਹ 'ਚ? ਮਾਰ ਦਬਕਾ। ਜੇ ਕੁਝ ਬੋਲਣ ਜੋਗਾ ਹੁੰਦਾ ਤੇ ਆ ਮੁੰਡਿਆਂ ਦੀ ਕੀ ਹਿੰਮਤ ਸੀ ਕਿ ਅੱਗੋਂ ਬੋਲਦੇ? ਕੰਨ ਖੋਲ ਕੇ ਸੁਣ ਲਓ ਮੁੰਡਿਓ, ਵਿਆਹ ਤਾਂ ਲਾਡੀ ਦਾ ਇੱਥੇ ਹੀ ਹੋਊਗਾ। ਤੂੰ ਦੱਸ ਕਾਕਾ, ਤੇਰੇ ਵੱਲੋਂ ਹਾਂ? ਬੇਬੇ ਮੈਨੂੰ ਕੀ ਇਤਰਾਜ਼ ਆ? ਜਿੱਥੇ ਕਹੋਗੇ ਮੈਂ ਤੇ ਕਰ ਹੀ ਲੈਣਾ। ਪਰ ਕੜਮ ਚੌਧਰੀ ਨੂੰ ਸਮਝਾ ਦੋ, ਕੱਲ ਨੂੰ ਕਿਤੇ ਉਹਨੂੰ ਜਿੰਦਾ ਲਾ ਕੇ ਬੈਠੇ ਰਹਿਣ। ਇਹਨਾਂ ਨੂੰ ਕੌਣ ਪੁੱਛਦਾ? ਮੈਂ ਕਰਦੀ ਆ ਗੰਗਾ ਕੁੜਮਣੀ ਨਾਲ ਗੱਲ। ਕਰ ਡੱਬੇ ਤਿਆਰ ਤੂੰ। ਹਾਂ ਚੰਨੀਏ, ਤੂੰ ਕਰ ਗੱਲ। ਜਰਾ ਪਾਣੀ ਦੀ ਪਿਆਸ ਲੱਗੀ ਆ, ਥੱਕ ਗਏ ਓਏ। ਲੈ ਐ ਕਾਤੇ ਕਰਦੀ ਐ? ਤੁਰਦੀ ਤੁਰਦੀ ਥੱਕ ਗਈ ਤਾਂ ਕਰਦੀ ਆ। ਯਾਰ ਹੁਣ ਤੂੰ ਥੱਕ ਗਈ ਤੇ ਮੇਰਾ ਕੀ ਕਸੂਰ ਹੈ? ਤੁਹਾਡਾ ਕੋਈ ਕਸੂਰ ਨਹੀਂ। ਕਸੂਰ ਤੁਹਾਨੂੰ ਜੰਮਣ ਵਾਲੇ ਦਾ ਹੈ ਜਿਹਨੇ ਆ ਖਟਾਰਾ ਖਰੀਦਿਆ। ਹਟੋ। ਤਾਰਾ ਖੜੂਰਾ ਨਾ ਕਿਹਨੂੰ 20 ਤੋਂ ਵਧਾ ਦਈਏ ਰੇਸ, ਗੁੱਸਾ ਕਰਦੀ ਐ ਇਹ। ਚੱਲ ਪੁੱਤ ਚੱਲ ਮੇਰੇ ਬਾਪੂ ਦੀਆਂ ਮਸ਼ੂਕੇ। ਹਾਂ ਲੈ ਫੜਾ ਲਈ, ਚੱਕ ਪੌਪਕਾਰਨ। कनाडा तो मैं पॉपकॉर्न खाना ही है। ਮੈਂ ਤੈਨੂੰ ਇੱਥੇ ਗੰਦਲਾਂ ਦਾ ਸਾਗ ਕਿੱਥੋਂ ਖਵਾ ਦਿਆਂ? ਜਦੋਂ ਮੈਂ ਤੇਰੇ ਕਿੱਦਾਂ ਹੁੰਦਾ ਸੀ ਨਾ, ਆਪਦੇ ਦਾਦੇ ਦੇ ਮੋਢਿਆਂ ਤੇ ਬੈਠ ਕੇ ਪਹਿਲਾਂ ਜਗੀਰੋ ਦੀ ਪੱਠੀ ਤੇ ਜਾ ਕੇ ਦਾਣੇ ਬਣਾਉਣੇ, ਫੇਰ ਚੱਪਣੇ, ਫਿਰ ਉੱਥੋਂ ਚਲੇ ਜਾਣਾ ਸੱਥ 'ਚ। ਸੱਥ 'ਚ ਬਾਬਿਆਂ ਨੂੰ ਬਹੁਤ ਤੰਗ ਕਰਨਾ ਵੀ ਉੱਥੇ ਬੜੇ ਬੜੇ ਬੈਠੇ ਹੁੰਦੇ ਸੀ ਖਾਸੇ। ਹੈਂ ਉੱਥੋਂ ਫਿਰ ਰਾਮ ਸਿੰਘ ਬਾਬੇ ਦੀ ਦੁਕਾਨ ਤੇ ਜਾ ਕੇ ਉੱਥੋਂ ਮਰੂੰਡਾ ਲੈ ਕੇ ਖਾਣਾ। ਮਰੂੰਡਾ ਮਰੂੰਡਾ ਚੱਬ ਕੇ ਫਿਰ ਤੇਰੇ ਵਰਗੇ ਜਵਾਕਾਂ ਦਾ ਕਰਕੇ ਕੱਟ ਜਾ, ਉਹਨਾਂ ਨੂੰ ਨਾਲ ਲੈ ਕੇ ਫਿਰ ਮੈਂ ਚਲਿਆ ਜਾਣਾ ਭਾਈ ਟੋਬੇ ਤੇ। ਟੋਬੇ ਤੇ ਜਾ ਕੇ ਮੈਸਾਂ ਦੀਆਂ ਪੂਛਾਂ ਫੜ ਕੇ ਕਦੇ ਸਿੰਘ ਮਰੂੜੀ ਜਾਣੇ ਆਏ, ਬੁਰ ਬੁਰ ਸਕੂਟਰੀ ਬਣਾ ਲੈਣਾ ਮੈਂ ਤਾਂ। ਹੈਂ ਫਿਰ ਟੋਬੇ ਛਾਲਾ ਮਾਰ ਮਾਰ ਸਾਰੀ ਦਿਹਾੜੀ ਨਹਾਈ ਜਾਣਾ। ਦਾਦੂ ਟੋਬਾ ਕੀ ਹੁੰਦਾ? ਆ ਜਾ ਦਿਖਾ ਦੇਣਾ। ਜੀ ਦਾਦੂ ਇੱਥੇ ਨਾ ਹੁੰਦੇ ਸੀ ਤੁਸੀਂ? ਇੱਥੇ ਨੇੜੇ ਨਾ ਆਇਓ ਮੇਰੇ, ਗੰਦੇ। ਪੰਜਾਬ ਦਾ ਪਾਣੀ ਤਾਂ ਬਹੁਤ ਸਾਫ਼ ਸੁਥਰਾ ਹੁੰਦਾ ਸੀ। ਕੀ ਹੋ ਗਿਆ ਇਹਨੂੰ? मिनरल वाटर पियोगे? ਭੱਜੇ ਤੂੰ, ਨਿਆਣਾ ਰਗੜੀ ਜਾਂਦਾ। ਉਹ ਕਾਕਾ ਇੱਥੇ ਇੱਕ ਭੱਠੀ ਹੁੰਦੀ ਸੀ ਦਾਣੇ ਭੁੰਨਣ ਵਾਲੀ। ਭੱਠੀ ਭੁੱਠੀ ਦਾ ਹੈ ਨਹੀਂ, ਪੱਠਾ ਇਹ ਲਾਉਣਾ ਭੱਠੀ ਭਾਲਦਾ। जूझ पॉपकॉर्न खाएगा? ਓਏ ਫਿਰ ਨਿਆਣਾ ਬੜੀ ਜਾਂਦਾ। ਭੱਜੇ ਤੂੰ, ਫੇਰ ਡੱਫ ਲਈ। ਲੈ ਫੜਾ ਲਈ, ਚੱਕ ਪੌਪਕਾਰਨ। कनाडा तो मैं पॉपकॉर्न खाना ही है। ਮੈਂ ਤੈਨੂੰ ਇੱਥੇ ਗੰਦਲਾਂ ਦਾ ਸਾਗ ਕਿੱਥੋਂ ਖਵਾ ਦਿਆਂ? ਛੋਟੇ ਉਹ ਹੈਲੋ, ਛੋਟੇ ਕੀ ਹੁੰਦਾ? ਸੌਰੀ ਅੰਕਲ, ਮਰੁੰਡਾ ਦਿਓ। ਚਾਕਲੇਟ ਹੈਗੀ ਆ, ਖਾਣੀ ਆ? ਕੁਛ ਮੀਠਾ ਹੋ ਜਾਏ। ਖਾ ਲਾ ਮੜਾ ਜਾ, ਖਾ ਲਾ, ਨਾ ਕਰਿਆ ਕਰ, ਖਾ ਲਾ। ਭੁੱਖ ਲੱਗੀ ਸੀ, ਸਵਾਦ ਆ ਨਾ? ठीक है। ਮੈਨੂੰ ਵੀ ਭੁੱਖ ਲੱਗੀ ਮਾੜੀ ਜੀ। ਕੀ? ਭੁੱਖ ਲੱਗੀ ਸੀ, ਖਵਾ ਦਿੰਦੇ। पूरा खा लो। स्वाद आ। ਬੜਾ ਪਿਆਰ ਕਰਦੀ ਐ। ਆ ਲੈ
ਆਜਾ ਪੁੱਤ ਸੱਥ 'ਚ ਤੈਨੂੰ ਤਾਸ਼ਾ ਖੜਕਦੀਆਂ ਦਿਖਾਵਾਂ। ਬੁੜੇ ਬੁੜੇ ਬੰਦੇ ਇੱਕ ਦੂਜੇ ਨੂੰ ਭਾਬੀ ਦੌਰ ਬਣਾ ਕੇ ਉਹ ਜੇਠ ਦੌਰ ਬਣ ਕੇ ਇੱਕ ਦੂਜੇ ਦੀ ਖਿੱਚਤੂ ਕਰਦੇ ਆ। ਬਹੁਤ ਨਜ਼ਾਰਾ ਆਉ। ਤੂੰ ਆ ਜਾ ਹੁਣ ਪੁੱਤ। ਟਾਈਮ ਕਿੰਨਾ ਕੁ ਲੱਗੂ? ਟਾਈਮ ਕਿਹੜਾ ਲੱਗਣਾ? ਆ ਗਿਆ ਬਸ। ਹਾਂ ਉਹ ਦਾਦੂ ਚੱਲੀਏ ਕਿ ਹੋਰ ਕਰਾਉਣੀ ਕੁੱਤੇ ਖਾਣੀ? ਇਹ ਸੱਥ ਦੀਆਂ ਰੌਣਕਾਂ ਕਿੱਥੇ ਗਈਆਂ? कॉफी हाउस। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਵੀ ਕੋਈ ਮੈਰਿਜ ਹੋਗੀ ਤੁਹਾਡੇ ਪਸੰਦ ਦੇ ਕੱਪੜੇ ਜ਼ਰੂਰ ਪਾऊं। ਹੁਣ ਤਾਂ ਖੁਸ਼ ਹੋ ਨਾ? ਇੱਕ ਕਮੀ ਆ ਕਿ ਮੈਂ ਕਿਤੇ ਮੇਰੀ ਹੋਈ ਨਜ਼ਰ ਨਾ ਲੱਗ ਜੇ। ਇੱਕ ਗੱਲ ਕਹਾਂ ਜਾਨ ਜੀ, ਕਹੋ ਜੀ। ਮੈਂ ਬਾਪੂ ਜੀ ਦੇ ਖਟਾਰੇ 'ਚ ਨਹੀਂ ਬਹਿਣਾ। ਮਿੱਠੀਏ ਉਹ ਹੁਣ ਖਟਾਰਾ ਨਹੀਂ ਰਹੀ, ਗੁਲਾਬ ਨੇ ਸਰਫ ਨਾ ਧੋਤੀ। ਪਰ ਜੇ ਮੇਰੇ ਲੱਡੂ ਖਟਾਰਾ ਖਰਾਬ ਹੋਈ ਨਾ ਮੈਂ ਤੱਕਾ ਨਹੀਂ ਲਾਉਣਾ। ਕਾਮਲੀਏ ਬਾਪੂ ਜੀ ਤੇ ਗੁਲਾਬ ਕਾਦੇ ਵਾਸਤੇ ਨੇ ਹੈ? ਨਾਲੇ ਫੇਰ ਵੀ ਜੇ ਲੋੜ ਪਈ ਕਨੇੜੀ ਚੱਕ ਲਾਂਗੇ। ਨਾ ਜੇ ਤੁਹਾਡੇ ਟਸ਼ਨੇ ਵਸ਼ਨੇ ਪੂਰੇ ਹੋ ਗਏ ਹੁਣ ਆਪਾਂ ਚਲੀਏ ਕਿ ਉਰੀ ਸੱਦ ਲਿਆ ਮੈਂ ਬਰਾਤ? ਲਵੀ ਪੁੱਤ ਤੂੰ ਜਾ, ਤੇਰੇ ਡੈਡ ਦੀ ਲਿਪਸਟਿਕ ਲਾਉਣੀ ਰਹੇਗੀ। ਚਾਚਾ कमरिया करेला पाला लॉलीपॉप लागे कमरिया। ਓ ਹੈਲੋ ਕਮਰਿਆ, ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ? ਨਹੀਂ, ਗੱਡੀ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਜੇ। ਕਿੱਥੇ ਚੱਲੇ ਆ? ਮਰਗ ਦੇ ਭੋਗ ਤੇ ਚੱਲਿਆ, ਤੂੰ ਜਾਣਾ? ਅੱਛਾ ਅੱਛਾ, ਭੰਗੜਾ ਪਾਉਣ ਚੱਲੇ ਆ ਮਰਗ ਤੇ? ਕੀ ਮਤਲਬ? ਆਓ ਦੇਖ ਸਾਰਾ ਟੱਬਰ ਦਾ ਪੱਬੀ ਮਾਈ ਬਣਿਆ ਫਿਰਦਾ। ਸਾਫ ਇਹ ਤਾਂ ਸੱਚੀ ਬੀਨ ਬਾਜੀ ਵਾਲੇ ਬਣੇ ਫਿਰਦੇ ਨੇ। ਓਏ ਆ ਵੀ ਸ਼ੇਰੋ, ਕਿਵੇਂ ਆਉਣਾ ਹੋਇਆ? ਲੰਘ ਰਿਹਾ ਸੀ ਇੱਧਰ ਦੀ, ਮੈਂ ਕਿਹਾ ਤਾਏ ਦੇ ਦਰਸ਼ਨੀ ਕਰ ਚਲੀਏ। ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ? ਪਾਸੇ ਹਟ। ਨਾ ਤਾਇਆ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ, ਪਰਚੀ ਜੀ ਘਟਾਉਣੀ ਸੀ। ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ। ਭਾਜੋ ਇੱਥੋਂ। ਤੁਸੀਂ ਤਾਂ ਕੱਪੜੇ ਪਾ ਲਓ ਜੀ। ਕਿਉਂ ਆ ਕੱਪੜੇ ਨਹੀਂ ਕਲਚਰ ਹੈ ਆਪਣਾ? ਕੱਪੜੇ ਤਾਂ ਹੈਗੇ ਜੀ, ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ। ਉਹ ਇੱਕ ਦਿਨ ਧੁੱਪ ਵਾਂਗੂ ਢਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ। ਆਹੇ ਆਹੇ ਮਿੱਤਰਾਂ ਦੀ ਗੰਗ ਵਿੱਚ ਗੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ। ਲੇਟ ਹੋ। ਉਹ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਸ਼ਕੀਨ ਜੱਟ ਦੇ। ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ। ਝਾੜਾ ਤੁਸੀਂ ਤਾਂ ਮਾਲਕ ਹੋ, ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ। ਬੈਠੋ ਬੈਠੋ। ਆਓ ਹਾਂਜੀ ਬਹਿ ਜਾਓ। ਮਾਰ ਲਾ ਪਤਾ ਲਟਿਆ ਪਿਆ। ਗੁਲਾਬ ਬਾਗਰ ਭਾਈ ਉਤਰੋ। ਸਤਿ ਸ੍ਰੀ ਅਕਾਲ ਜੀ। ਲੱਭੇ ਓਏ ਹਾਂ ਇੱਕ ਗੱਲ ਕਹਾਂ? ਕਹਿ ਓਏ। ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਆ ਓਏ। ਓਏ ਕਿਉਂ ਫਾਇਰਿੰਗ ਕਰੀ ਜਾਂਦਾ ਹੈ? ਠੱਠਾ ਹੁੰਦਾ। ਖੱਖਾ ਗੱਗਾ ਗੱਗਾ ਨੰਨਾ ਅੰਨਾ ਪੱਪਾ। ਓ ਲਵੀ ਉੱਠ ਪੁੱਤ, ਤੈਨੂੰ ਜਾਮਣਾ ਤੇ ਅਮਰੂਦ ਖਵਾ ਕੇ ਲਿਆਵਾਂ। ਉਹ ਦਾਦੂ ਪਹਿਲਾਂ ਹੀ ਮਰੁੰਡਾ ਤੇ ਪੱਠੀ ਵਾਲੇ ਦਾਣੇ ਖਵਾ ਕੇ ਮੈਨੂੰ ਰਜਾਤਾ। ਹੋਰ ਨਾ ਕਿਤੇ ਜਾਮਣਾ ਤੇ ਅਮਰੂਦ ਖਵਾ ਕੇ ਢਿੱਡ ਦੁਖਣ ਲਾ ਦਿਓ। ਮੈਨੂੰ ਸੌਣ ਦਿਓ। ਇਧਰ ਨਹੀਂ ਦੁਖਦਾ ਤੇਰਾ ਢਿੱਡ। ਓਏ ਗੁਲਾਬ ਹਾਂਜੀ ਤੂੰ ਵੀ ਚੱਲ। ਬਾਜਿਆ ਲੱਲੇ ਪੈਰ ਅੜਾਇਆ ਬੋਲ ਵਾਲੀ ਲਾਈਨ ਰਹਿ ਗਈ। ਤੂੰ ਹੁਣ ਕਹਿ ਰਹੀ ਅਧਿਆਪਕ ਬਣ ਕੇ ਬਹਿ ਗਿਆ। ਮੇਰੇ ਪੋਤੇ ਨੂੰ ਜਾਮਣਾ ਦੇ ਅਮਰੂਦ ਖਵਾਉਣੇ ਆ। ਤੂੰ ਤਾਂ ਕਿਤੇ ਚੀਕੂ ਨਾ ਖਵਾ ਲਿਆ ਇਹਨੂੰ। ਇਹ ਕਰਾਉ ਨਿਰਨੇ ਕਾਲਜੇ ਵੇਚਦੇ। ਕੀ ਖਾ ਆ ਲਿਆ ਕੁਛ ਖਾਣ ਨੂੰ ਦੇ ਯਾਰ। ਚਾਵਲ बनावत रहना चाहिए। ਐੜਾ ਈੜੀ खा ले ਸੱਸਾ हाँ ਹਾ ਹਾ ਚੌਲਾਂ ਤੋਂ ਉੱਪਰ ਨਾ ਉੱਠਿਓ। ਉਹ ਸਾਗ ਤੋਂ ਉੱਪਰ ਨਹੀਂ ਉੱਠਦੇ, ਤੂੰ ਚੌਲਾਂ ਤੋਂ। ਆ ਜਾਮਣਾ ਤੋਤਾ ਹੀ ਨਾ ਟੁੱਕ ਜਾਣ ਜੀ, ਕਿਤੇ ਗਿੜਕਾ ਹੀ ਰਹਿ ਜਾਣ ਪੱਲੇ। ਚਲੋ ਚਲੀਏ। उठो जी, चाय पियो। ਜਿੰਨੀ ਸੋਹਣੀ ਅੱਜ ਲੱਗ ਰਹੀ ਹੈ ਨਾ, ਇੰਨੀ ਤਾਂ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗਦੀ। मिठा चेक कर लो। ਜਾਂਦੀ ਜਾਂਦੀ ਦੋ ਫੂਕਾਂ ਮਾਰ ਜੀ, ਮਿੱਟੀ ਦਾ ਆਪੇ ਹੋ ਜੂ।
ओ हेलो हेलो मम्मी, या तो अपना मंजा कोठी से डालिया करो या मेरा बाहर बीच डाल दिया करो। मैं तो हाल अच्छे से देखे नहीं जाते। ਜਾ ਬਾਜਾ ਨਾ ਜਾ ਕੇ। हाँ मैं तो नालू दादू ने जाके मोटर ते तुसी डालो जिथे डालना मंजा। ਚੱਲੀਏ ਫਿਰ ਮੋਟਰ ਤੇ। मुक्का मारा ਅੱਖ ਮਾਰ ਜਾ। ਹਾਏ ਓਏ ਕੁਝ ਹੋਰ ਕਿਉਂ ਨਹੀਂ ਮੰਗਿਆ ਅੱਜ ਕਮਲਿਆ। ਆ ਕੌਣ ਬੜੇ ਫਿਰਦੇ ਖੇਤਾਂ 'ਚ? ਕਿਤੇ ਤੁਸੀਂ ਤਾਂ ਨਹੀਂ ਕਿਸੇ ਤੋਂ ਬਿਆਨਾ ਫੜੀ ਬੈਠੇ? ਕਿਹੜੇ ਓਏ? ਕੌਣ ਹੈ ਇਸ ਜ਼ਮੀਨ ਦੇ ਮਾਲਕ ਨੇ? ਅੱਛਾ ਓਏ ਰੁਕੋ, ਆ ਕੀ ਕਰਦੇ ਹੋ? ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਹੋ? ਕਬਜ਼ਾ ਨਹੀਂ ਜਨਾਬ, ਮਿਹਨਤੀ ਕਰ ਰਹੇ ਆ। ਕਾਹਦੀ ਮਿਹਨਤੀ? ਹਾਈਵੇ ਕੱਢ ਰਹੇ ਆ ਜੀ ਤੁਹਾਡੀ ਜ਼ਮੀਨ 'ਚ। ਐ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ 'ਚੋਂ? ਪਿਓ ਦਾ ਰਾਜ ਹੈ। ਪਿਓ ਦਾ ਨਹੀਂ, ਸਰਕਾਰ ਦਾ ਰਾਜ ਹੈ ਜੀ। ਗੱਲ ਸੁਣ ਓਏ, ਮੇਰੀ ਜ਼ਮੀਨ ਹੈ, ਪਹਿਲਾਂ ਮੈਥੋਂ ਪੁੱਛੋ। ਸਰਕਾਰ ਸਾਲੀ ਲੱਗਦੀ ਹੈ। ਸਾਲੀ ਦਾ ਤਾਂ ਪਤਾ ਨਹੀਂ ਜੀ, ਉਹ ਸਰਕਾਰਾਂ 'ਚ ਇੱਕ ਅੱਧਾ ਸਾਲਾ ਜ਼ਰੂਰ ਹੁੰਦਾ। ਉਹ ਤਾਇਆ ਸਰਕਾਰ ਪੁੱਛਦੀ ਨਹੀਂ ਹੁੰਦੀ, ਦੱਸਦੀ ਹੁੰਦੀ ਆ। ਆਪਣੇ ਗਵਰਨਮੈਂਟ ਹਾਂਜੀ। ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਤਾਏ ਦਾ ਬਾਣ ਤੁਹਾਡਾ ਹਾਈਵੇ ਤਾਏ ਦੇ ਬਾਣ ਦੇ ਵਿੱਚ ਦੀ ਝੁਕਦਾ ਜਾਊਗਾ? ਜਮਾ ਹੀ ਵਿੱਚ ਦੀ। ਤਾਇਆ ਉਹ ਤੂੰ ਤਾਂ ਪਾ ਲੁੱਟੀਆਂ, ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ। ਓਏ ਕਿਹੜਿਆ ਜਾ, ਮਰ ਜਾਏਗਾ ਮੈਥੋਂ। ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ? 3 ਫੁੱਟ ਇੱਧਰ 3 ਫੁੱਟ ਇੱਧਰ। ਚਲੋ ਗਮਲੇ ਰੱਖਣ ਕੁ ਜੋਗੀ ਤਾਂ ਬਚ ਗਈ ਜੀ। ਗਮਲੇ? ਆਹੋ ਜੀ, ਹੁਣ 3 ਫੁੱਟ ਦੇ ਵਿੱਚ ਆਪਾਂ ਬਾਸਮਤੀ ਬੀਜਣੋਂ ਤਾਂ ਰਹੇ। दादू जी फड़ियो माड़ा जा खुंडा। हुण तुसी ऐ करियो, जामना ते अमरूद भी ना गमले 'ਚ बीज लियो। मैं चलिया। ਤਾਇਆ ਗੁੱਸਾ ਨਾ ਕਰ, ਹੁਣ ਤੈਨੂੰ ਪਰਚੀਆਂ ਵੀ 2 ਕਟਾਉਣੀਆਂ ਪੈਣੀਆਂ। ਤੇਰੇ ਕੰਨ ਤੇ ਥੱਪੜ ਵੀ 2 ਹੀ ਪੈਣਗੇ। ਭੌਂਕੀ ਜਾਨਾ ਤਾਇਆ ਪੈਂਦਾ ਓਏ, ਆਪਾਂ ਕਿਸੇ ਹੋਰ ਦੀ ਓਏ ਗਲਾਸਿਆਂ ਜੀ ਕਰੋ ਪੰਚਾਇਤ ਇਕੱਠੀ। ਕਰਾਉਣਾ ਜੀ ਬਣਾਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਇੱਕ ਪਿੰਡ 'ਚ ਓਪਰਾ ਜਿਹਾ ਬੰਦਾ ਫਿਰਦਾ 5-6 ਵਾਰੀ ਮੇਰੇ ਕੋਲੇ ਆ ਗਿਆ, ਕਹਿੰਦਾ ਪਿੰਡ ਦੇ ਵਿੱਚ ਇਕੱਠ ਰੱਖੋ। ਮੇਰੇ ਤੋਂ ਭਾਈ ਬਾਰ-ਬਾਰ ਸੂਚਨਾ ਨਹੀਂ ਹੁੰਦੀ, ਤੁਸੀਂ ਪਿੰਡ ਦੀ ਭਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਪਹੁੰਚੋ। ਪੂਰਾ ਇਕੱਠ ਨਹੀਂ ਹੈ ਤਾਂ ਤੁਸੀਂ ਜਿਹੜੀ ਵੀ ਗੱਲ ਕਰਨੀ ਇਹਨਾਂ ਨਾਲ ਹੀ ਕਰ ਲਓ। ਇਕੱਠ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ, ਕਿਤੇ ਇਹ ਵੀ ਨਾ ਚਲੇ ਜਾਣ। ਓਏ ਇਹਨੂੰ ਕਹਿ ਸ਼ੁਰੂ ਕਰ ਲਵੇ, ਬੰਦੇ ਨੇ ਪਰਚੀਆਂ ਵੀ ਕੱਟਣੀਆਂ ਹੁੰਦੀਆਂ। ਢੀਠ ਲੱਗਦਾ ਮੈਨੂੰ। ਹਾਂ ਦੇਖ ਲਓ ਮੱਥਾ ਜਿਹੜਾ ਟੇਕਣਾ ਇਹਨੂੰ। ਪਿੰਡ ਵਾਲੇ ਤੀਵੀਆਂ ਨੂੰ ਵੀ ਸਰਪੰਚ ਬਣਾਉਣ ਲੱਗ ਗਏ। ਪਿੰਡ ਵਾਲੇ ਕਾਹਨੂੰ, ਗਵਰਨਮੈਂਟ ਨੇ ਪੰਗੇ ਪਾਏ ਹੋਏ ਨੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ। ਕੋਈ ਨਹੀਂ, ਆ ਲੈਣ ਦੇ, ਮੈਂ ਕੱਢਦਾ ਦੀ ਸਰਪੰਚੀ। ਲੱਭਿਆ ਆ ਇਹਦੇ ਕੜਲ ਕੱਢੂ ਓਏ। ਪੱਕਾ। ਨਗਰ ਨਿਵਾਸੀਓ, ਇਹ ਰੋਡ ਨਹੀਂ ਨਿਕਲ ਰਹੀ, ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ। ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲਤ 'ਚ ਵੀ ਜ਼ਮੀਨ ਨਹੀਂ ਵੇਚਣੀ। ਇਹ ਸਰਕਾਰ ਦੀ ਸਿਆਸਤ ਹੈ। ਤੁਸੀਂ ਅਨਪੜ੍ਹ ਭੋਲੇ ਲੋਕ ਹੋ। Nobody is innocent, illiterate, Dhir Singh. She is absolutely right. I am PhD in English and still didn't have a job. 350 ਰੁਪਏ ਦਿਹਾੜੀ ਪਿੱਛੇ ਚੌਂਕ 'ਚ ਖੜਿਆ ਰਹਿੰਦਾ ਸੀ। ਅੱਜ ਵੇਖ, ਵੇਚ ਕੇ ਜ਼ਮੀਨ, ਨਾਲੇ ਕਰੀ ਦੀ ਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ। ਆ ਨਛੱਤਰ ਸਿੰਘ ਨੂੰ ਦੇਖ ਲਓ, ਕਰਜ਼ੇ ਤੋਂ ਤੰਗ ਆ ਕੇ ਫਾ ਲੈਣ ਨੂੰ ਫਿਰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਲਾਇਆ ਕਰਜ਼ਾ, ਫੇਰ ਲਈ ਗੱਡੀ। ਤੇ ਜਰਨੈਲ ਸਿੰਘ ਨੂੰ ਦੇਖ ਲਓ, ਇਹਦੀ ਕੁੜੀ ਕੋਠਾ ਜਿੱਡੀ ਹੋ ਗਈ ਸੀ, ਦਹੇਜ ਕਰਕੇ ਵਿਆਹ ਨਹੀਂ ਹੁੰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਵਿਆਹੀ ਕੁੜੀ ਤੇ ਫੇਰ ਲਈ ਗੱਡੀ। ਮੈਨੂੰ ਮਸਲੇ ਘੱਟ ਤੇ ਗੱਡੀ ਜ਼ਿਆਦਾ ਸੁਣ ਰਹੀ ਹੈ। ਮੈਂ ਤੇ ਕਹਿੰਦਾ ਬਣ ਜਾਣੀ ਚਾਹੀਦੀ ਹੈ ਸੜਕਾਂ, ਕਿਉਂਕਿ ਜਿੰਨੀਆਂ ਇਹਨਾਂ ਨੇ ਗੱਡੀਆਂ ਲੈ ਲਈਆਂ, ਚੱਲਣੀਆਂ ਤੇ ਸੜਕਾਂ ਤੇ ਹੀ ਹੈ। ਕਿਉਂ ਨਾ ਵੇਚੀ ਜ਼ਮੀਨ? ਕਿਉਂ ਨਾ ਵੇਚੀਏ? ਦੱਸੋ। ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ। ਅੱਛਾ, ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸਰੇ ਛੱਡ ਕੇ ਗਿਆ ਸੀ ਕੈਨੇਡਾ? ਦੱਸ ਤੂੰ ਬੋਲ, ਹੁਣ ਕੀ ਮੂੰਹ 'ਚ ਘੁਗਣੀਆਂ ਪੈ ਗਈਆਂ? ਚਲੋ ਇਹਦਾ ਬਕਵਾਸ ਮਾਰੀ ਜਾਂਦਾ, ਉਹ ਜ਼ਰੂਰ ਬੋਲਦਾ। ਚਲੋ ਤੁਸੀਂ ਕੀ ਲੈਣਾ? ਆਪਣੀ ਸਕੀ ਮਾਂ ਨੂੰ ਛੱਡ ਕੇ। ਉਹ ਰੁਕੋ ਯਾਰ, ਉਹ ਰੁਕੋ ਪਿੰਡ ਵਾਲਿਓ, ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਇੱਥੇ। ਇਹਦੀਆਂ ਗੱਲਾਂ 'ਚ ਨਾ ਆਓ। ਲਓ ਜੀ, ਇਹਦਾ ਤਾਂ ਹੋ ਗਿਆ ਬਈ ਕੰਮ ਕੜਾ ਚ। ਪੰਡਾਲ ਖਾਲੀ ਹੋ ਗਿਆ। ਹੋਰ ਉਹ ਜਿੱਦਾਂ ਦਾ ਭਾਸ਼ਣ ਸੀਗਾ ਖਾਲੀ ਹੋਣਾ ਸੀ। ਹੁਣ ਤਾਂ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਹੈ। ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ? ਮੇਰੇ ਹਿਸਾਬ ਨਾਲ ਤਾਂ ਬਹੁਤ ਹੋ ਗਿਆ। ਕੋਈ ਗੱਲ ਨਹੀਂ, ਪਿੰਡ ਵਾਲੇ ਮੇਰੇ ਨਾਲ ਨਾ ਸਹੀ, ਮੇਰੀ ਔਲਾਦ ਤਾਂ ਮੇਰੇ ਨਾਲ ਹੈ।
ਹਿੱਲ ਗਿਆ ਸਾਡੇ। ਓਏ ਬਾਪੂ, ਜ਼ਮੀਨ ਵੇਚਦੀ ਰੋਡ ਲੰਘ ਗਈ, ਅੱਜ ਤੋਂ ਵੱਧ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਖੁਸ਼ੀ ਨੂੰ ਮੈਂ ਹੁਣ ਖੁਸਰੇ ਨੱਚਣ ਲਾ ਦਿਆਂ ਇੱਥੇ। ਸਾਡੀ ਜੱਦੀ ਪੁਸ਼ਤੀ ਜ਼ਮੀਨ ਵਿਕ ਰਹੀ ਹੈ, ਵਿਕ। ਵਾਹ, ਅੱਜ ਤੈਨੂੰ ਜ਼ਮੀਨ ਦਾ ਹੇਜ ਆ ਗਿਆ। ਉਦੋਂ ਨਹੀਂ ਸੀ ਆਉਂਦਾ ਜਿੱਦਾਂ ਨੂੰ ਵੇਚ ਕੇ ਕੈਨੇਡਾ ਭੱਜ ਗਿਆ ਸੀ। ਗੱਲਾਂ ਮਾਰਦਾ ਉੱਤੇ ਜਿੱਡਾ ਹੋ ਗਿਆ, ਪਿਓ ਨਾਲ ਗੱਲ ਕਰਨੀ ਨਹੀਂ ਆਈ, ਹੁਣ ਰਾਣੀ ਨਾਲ ਹੀ ਗੱਲ ਕਰਨੀ ਪਊ। ਪਰ ਬਾਪੂ ਜੀ ਆਪਾਂ ਜ਼ਮੀਨ ਇੱਥੇ ਰੱਖ ਕੇ ਕਰਨਾ ਵੀ ਕੀ ਆ? ਜ਼ਮੀਨ ਵੇਚ ਕੇ ਘਰ ਦੀ ਕਿਸ਼ਤਾਂ, ਕਾਰਾਂ ਦੀ ਕਿਸ਼ਤਾਂ, ਟਰਾਲੇ ਦੀਆਂ ਕਿਸ਼ਤਾਂ, ਸਾਰੀਆਂ ਟੈਨਸ਼ਨ ਖਤਮ। ਤੇ ਬਚਦੇ ਪੈਸੇ ਨਾਲ ਖੋਲਾਂਗੇ ਤੁਹਾਡੇ ਲਈ ਪੰਜਾਬੀ ਢਾਬਾ। Would you say that? ਰਲਦੇ ਨਹੀਂ, ਮੰਜਵਾਉਂਗੇ ਭਾਂਡੇ। ਜਦੋਂ ਪਾਣੀ ਗਲ ਤੇ ਭਰ ਜੇ ਫਿਰ ਹਥਿਆਰ ਚੱਕਣਾ ਜਾਇਜ਼ ਹੈ। ਪਹਿਲਾਂ ਮਾਰੂੰਗਾ ਪਟਵਾਰੀ ਨੂੰ, ਫਿਰ ਵੱਢੂੰਗਾ ਹਾਈਵੇ ਦੀ ਨਿਸ਼ਾਨਦੇਹੀ ਕਰਨ ਵਾਲੇ ਨੂੰ, ਤੇ ਫਿਰ ਸਰਪੰਚਣੀ ਨੂੰ ਵੱਢ ਕੇ ਜਾਊਂਗਾ ਕੈਨੇਡਾ। ਓ ਗੁਲਾਬਿਆ, ਓ